ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਸੀਨੀਅਰ ਪੱਤਰਕਾਰ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਹੁੰਦੀਆਂ ਨੇ। ਸੋ ਸਵਾਗਤ ਕਰਦੇ ਹਾਂ ਪੁਨੀਆ ਜੀ ਦਾ। ਸਭ ਤੋਂ ਪਹਿਲਾਂ ਤੇ ਇੱਕ ਇੱਕ ਕਰਕੇ ਹਰੇਕ ਖਬਰ ਤੇ ਚਾਨਣਾ ਪਾਵਾਂਗੇ। ਸਵਾਗਤ ਹੈ ਜੀ। ਸ਼ੁਕਰੀਆ ਗੁਰਪ੍ਰੀਤ ਜੀ। ਸੋ ਸਭ ਤੋਂ ਪਹਿਲਾਂ ਜੇਕਰ ਮੈਂ ਖਬਰ ਤੇ ਚੱਲਾਂ ਤਾਂ ਇਹਨੂੰ ਮੱਲਮ ਲਾਉਣ ਦਾ ਕੰਮ ਕੀਤਾ ਗਿਆ ਸਮਝੀਏ ਜਾਂ ਫਿਰ ਜੋ ਵੀ, ਪਰ ਬਹੁਤ ਵੱਡਾ ਅੱਜ ਫੈਸਲਾ ਆਇਆ। ਸਿੱਖ ਵਿਰੋਧੀ ਕਤਲੇਆਮ ਜੋ ਦਿੱਲੀ ਦੇ ਵਿੱਚ ਹੋਇਆ ਸੀ, ਉਸ ਦੇ ਵਿੱਚ ਅਹਿਮ ਭੂਮਿਕਾ ਦੇ ਵਿੱਚ ਜਿਹੜਾ ਵਿਅਕਤੀ ਸੀ ਸੱਜਣ ਕੁਮਾਰ ਹੈ, ਉਸ ਨੂੰ ਅੱਜ ਆਖਿਰਕਾਰ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਇਹ ਸਜ਼ਾ ਉਹ ਨਹੀਂ ਹੈ ਜਿਹੜੀ ਪਰਿਵਾਰ ਮੰਗ ਕਰ ਰਿਹਾ ਸੀ, ਪੀੜਤ ਪਰਿਵਾਰ। ਕੀ ਕਹੋਗੇ? ਪਰ ਹਾਂਜੀ, ਸਹੀ ਕਹਿ ਰਹੇ ਹੋ ਤੁਸੀਂ ਗੁਰਪ੍ਰੀਤ। ਇਹ ਉਹ ਸਜ਼ਾ ਨਹੀਂ ਹੈ ਜਿਹੜੀ ਪਰਿਵਾਰ ਮੰਗ ਕਰ ਰਿਹਾ ਸੀ। ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਸੱਜਣ ਕੁਮਾਰ ਨੂੰ। ਤੇ ਇਹ ਜਿਹੜਾ ਮਾਮਲਾ ਸੀਗਾ, ਇਹ ਪਿਓ ਪੁੱਤ ਦੇ ਕਤਲ ਦਾ ਮਾਮਲਾ ਸੀਗਾ। ਸਰਸਵਤੀ ਵਿਹਾਰ ਦੇ ਜਸਵੰਤ ਸਿੰਘ ਅਤੇ ਤਰੁਣਦੀਪ ਸਿੰਘ ਦੀ ਹੱਤਿਆ ਕੀਤੀ ਸੀ ਇਹਨਾਂ ਨੇ 1984 ਦੇ ਵਿੱਚ। ਉਹ ਮਾਮਲਾ ਸੀਗਾ, ਉਹਦੇ 'ਚ ਇਹਨਾਂ ਨੂੰ ਸਜ਼ਾ ਸੁਣਾਈ ਗਈ ਹੈਗੀ ਆ। ਪਰਿਵਾਰ ਅਤੇ ਜਿਹੜਾ ਸਾਰਾ ਸਮਾਜ ਸੀਗਾ, ਸਾਰੀ ਜਿਹੜਾ ਸਿੱਖ ਹੈਗੇ ਆ ਦਿੱਲੀ ਦੇ, ਉਹ ਲਗਾਤਾਰ ਜੀ ਸਜ਼ਾਏ ਮੌਤ ਦੀ ਮੰਗ ਕਰ ਰਹੇ ਸੀਗੇ। ਪਰ ਇੱਕ ਟੈਕਨੀਕਲ ਇਸ਼ੂ ਦੱਸਿਆ ਗਿਆ ਇਹਦੇ 'ਚ। ਟੈਕਨੀਕਲ ਇਸ਼ੂ ਇਹ ਦੱਸਿਆ ਗਿਆ ਕਿ 80 ਸਾਲ ਤੋਂ ਜਿਹੜਾ ਉੱਤੇ ਬੰਦਾ ਹੁੰਦਾ ਉਹਨੂੰ ਸਜ਼ਾਏ ਮੌਤ ਨਹੀਂ ਸੁਣਾਈ ਜਾਂਦੀ। ਤੇ ਇਹ ਸੱਜਣ ਕੁਮਾਰ ਦੀ ਜਿਹੜੀ ਉਮਰ ਹੈ ਉਹ 80 ਸਾਲ ਹੋ ਚੁੱਕੀ ਹੈਗੀ ਆ। ਤੇ ਇਸ ਕਰਕੇ ਉਹ ਹਵਾਲਾ ਦੇ ਕੇ ਕਿ 80 ਸਾਲ ਤੋਂ ਉੱਤੇ ਵਾਲੇ ਬੰਦੇ ਨੂੰ ਉਮਰ ਕੈਦ ਨਹੀਂ ਸੁਣਾਈ ਜਾਂਦੀ, ਉਹ ਸਜ਼ਾਏ ਮੌਤ ਨਹੀਂ ਸੁਣਾਈ ਜਾਂਦੀ। ਇਸ ਕਰਕੇ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਹਾਲਾਂਕਿ ਜਿਹੜੇ ਦਿੱਲੀ ਦੇ ਸਿੱਖ ਹੈਗੇ ਆ, ਉਹ ਇਹ ਕਹਿ ਰਹੇ ਨੇ ਕਿ ਅਸੀਂ ਇਹਨੂੰ ਚੈਲੰਜ ਕਰਾਂਗੇ ਤੇ ਦਿੱਲੀ ਹਾਈ ਕੋਰਟ 'ਚ ਜਾਵਾਂਗੇ ਤੇ ਇਹਨੂੰ ਫਾਂਸੀ ਦੀ ਸਜ਼ਾ ਲਵਾਵਾਂਗੇ। ਇਹ ਗੱਲ ਲਗਾਤਾਰ ਨਿਕਲ ਕੇ ਆ ਰਹੀ ਹੈ। 12 ਫਰਵਰੀ ਨੂੰ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ ਸੀਗਾ। ਫਿਰ 18 ਫਰਵਰੀ ਨੂੰ ਫੈਸਲਾ ਸੁਣਾਇਆ ਜਾਣਾ ਸੀ, ਪਰ ਉਸ ਟਾਈਮ ਵੀ ਟਾਲਿਆ ਗਿਆ। 21 ਫਰਵਰੀ ਨੂੰ ਟਾਲਿਆ ਗਿਆ ਤੇ ਅੱਜ ਫਾਈਨਲੀ 25 ਫਰਵਰੀ ਨੂੰ ਉਹਨੂੰ ਸਜ਼ਾਏ ਉਮਰ ਕੈਦ ਦੀ ਸਜ਼ਾ ਲਾਈ ਗਈ ਹੈਗੀ ਆ, ਉਹ ਸੁਣਾਈ ਗਈ ਹੈਗੀ ਆ। ਤੇ ਜਿਹੜੇ ਕਾਵੇਰੀ ਬਵੇਜਾ ਹੋਣੀ ਨੇ, ਉਹ ਜਿਹੜੇ ਰਾਉਜ਼ ਐਵਨਿਊ ਕੋਰਟ ਦੇ ਜੱਜ ਹੈਗੇ ਕਾਵੇਰੀ ਬਵੇਜਾ, ਉਹਨਾਂ ਨੇ ਇਹ ਸਜ਼ਾ ਸੁਣਾਈ ਹੈ। ਤੇ ਜਿਹੜਾ ਇਹ ਮਾਮਲਾ ਹੈਗਾ, ਤੁਸੀਂ ਜੇ ਅੱਜ ਆਪਾਂ ਸਾਲਾਂ ਦੀ ਕਾਊਂਟਿੰਗ ਕਰੀਏ, ਆਪਾਂ ਜੇ ਸਾਲਾਂ ਦੀ ਕਾਊਂਟਿੰਗ ਕਰਾਂਗੇ ਤਾਂ 41 ਸਾਲ ਹੋ ਗਏ। 41 ਸਾਲ ਬਾਅਦ ਕਿਤੇ ਨਾ ਕਿਤੇ ਪਰਿਵਾਰ ਨੂੰ ਜਸਟਿਸ ਮਿਲਿਆਗਾ। ਤੇ ਪਰਿਵਾਰ ਜਿਹੜੇ ਵਕੀਲ ਸਾਹਿਬ ਹੋਣੀ ਹੋ ਗਏ, ਜਾਂ ਫਿਰ ਜਿਹੜੇ ਸਿੱਖ ਕਤਲੇਆਮ ਦੇ ਵਿੱਚ ਜਿਹੜੇ ਲਗਾਤਾਰ ਵਕੀਲ ਕੰਮ ਕਰ ਰਹੇ ਨੇ, HS ਫੁਲਕਾ ਸਾਹਿਬ ਹੋਰੀ ਹੋ ਗਏ, ਹੋਰ ਹੋ ਗਏ, ਉਹ ਵੀ ਲਗਾਤਾਰ ਸਜ਼ਾਏ ਮੌਤ ਦੀ ਮੰਗ ਕਰ ਰਹੇ ਸੀ। ਉਹਨਾਂ ਨੇ ਵੀ ਅੱਜ ਪ੍ਰੈਸ ਬਰੀਫਿੰਗ ਦਿੱਤੀ ਹੈਗੀ ਆ। ਤੇ ਸੱਜਣ ਕੁਮਾਰ ਨੂੰ 2018 ਦੇ ਵਿੱਚ ਦਿੱਲੀ ਕੈਂਟ 'ਚ ਜਿਹੜਾ ਪਾਲਮ ਵਾਲਾ ਮਾਮਲਾ ਸੀਗਾ, ਪਾਲਮ ਕਲੋਨੀ ਵਾਲਾ ਜਿਹੜਾ ਮਾਮਲਾ ਸੀਗਾ, 5 ਸਿੱਖਾਂ ਦੀ ਮੌਤ ਤੇ ਉੱਥੇ ਜਿਹੜੇ ਉੱਥੇ ਇੱਕ ਗੁਰੂ ਘਰ ਨੂੰ ਵੀ ਇੱਕ ਇਹਨਾਂ ਨੇ ਅੱਗ ਲਾਤੀ ਸੀਗੀ। ਉਸ ਮਾਮਲੇ ਦੇ ਵਿੱਚ ਉਹ ਪਹਿਲਾਂ ਹੀ ਉਮਰ ਕੈਦ ਕੱਟ ਰਹੇ ਨੇ ਤੇ ਹੁਣ ਇਸ ਮਾਮਲੇ 'ਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈਗੀ ਆ। ਇੱਕ ਮਾਮਲੇ 'ਚ ਉਸ ਨੂੰ ਬਰੀ ਕਰ ਦਿੱਤਾ ਗਿਆ ਸੀਗਾ, ਉਹ ਸ਼ਾਇਦ ਸੁਲਤਾਨਪੁਰੀ ਵਾਲਾ ਮਾਮਲਾ ਸੀਗਾ, ਜਿਹਦੇ 'ਚ ਸ਼ਾਇਦ 5 ਸਿੱਖਾਂ ਦੀ 3 ਸਿੱਖਾਂ ਦੀ ਸ਼ਾਇਦ ਮੌਤ ਦਾ ਮਾਮਲਾ ਸੀਗਾ। ਉਹਦੇ 'ਚ ਉਹਨੂੰ ਬਰੀ ਕਰ ਦਿੱਤਾ ਗਿਆ ਸੀਗਾ। ਪਰ 2 ਮਾਮਲਿਆਂ 'ਚ 3 ਮਾਮਲੇ ਮੇਨ ਮੰਨੇ ਜਾਂਦੇ ਨੇ ਉਹਦੇ ਸੱਜਣ ਕੁਮਾਰ ਦੇ ਖਿਲਾਫ। ਉਦਾਂ ਤਾਂ ਬਹੁਤ ਸਾਰੇ ਮਾਮਲੇ ਨੇ ਉਹਦੇ ਖਿਲਾਫ, ਬਹੁਤ ਸਾਰੇ ਮਾਮਲਿਆਂ ਦੇ ਵਿੱਚ ਤਾਂ ਸੱਜਣ ਕੁਮਾਰ ਕੌਂਸਪੀਰੇਟਰ ਹੈ। 120 ਜਿਹਨੂੰ ਆਪਾਂ ਕਹਿੰਦੇ ਆ ਕਿ ਮੇਨ ਕੌਂਸਪੀਰੇਟਰ ਹੈ, ਅੱਗ ਲਾਉਣ ਵਾਲਿਆਂ 'ਚ ਜਾਂ ਫਿਰ ਲੋਕਾਂ ਨੂੰ ਭੜਕਾਉਣ ਵਾਲਿਆਂ 'ਚ ਤੇ ਲੋਕਾਂ ਨੂੰ ਮਰਵਾਉਣ ਵਾਲਿਆਂ 'ਚ। ਹੁਣ ਇਹ 2 ਹੋਰ ਬੰਦੇ ਰਹਿ ਗਏ ਜਿਨ੍ਹਾਂ ਨੂੰ ਸਜ਼ਾ ਲੱਗਣੀ ਚਾਹੀਦੀ। ਇੱਕ ਤਾਂ ਜਗਦੀਸ਼ ਟਾਈਟਲਰ ਦਾ ਨਾਂ ਵੀ ਆਪਾਂ ਨੂੰ ਪਤਾ ਕਿ ਸਭ ਤੋਂ ਜ਼ਿਆਦਾ ਉਛਲਦਾ ਗਾ, ਤੇ ਨਾਂ ਕਮਲਨਾਥ ਸਿੰਘ ਦਾ ਵੀ ਉਛਲਦਾ ਗਾ। ਕਮਲਨਾਥ ਨੂੰ ਤਾਂ ਕਾਂਗਰਸ ਨੇ ਮੱਧ ਪ੍ਰਦੇਸ਼ ਦਾ CM ਵੀ ਬਣਾਤਾ ਸੀਗਾ। ਤੇ ਇੱਥੇ ਜਿਹੜੇ ਕਾਂਗਰਸ ਦੇ ਸੂਬਾ ਪ੍ਰਧਾਨ ਨੇ, ਇਹ ਕੀ ਨਾਂ ਇਹਨਾਂ ਦਾ, ਜਿਹੜਾ ਅੱਜ ਕੱਲ ਰਾਜਾ ਵੜਿੰਗ ਤਾਂ ਮੱਧ ਪ੍ਰਦੇਸ਼ 'ਚ ਇਹ ਕਹਿਣ ਵੀ ਚਲੇ ਗਏ ਸੀਗੇ ਕਿ ਕਮਲਨਾਥ ਸਿੱਖ ਕਤਲੇਆਮ ਦਾ ਦੋਸ਼ੀ ਨਹੀਂ ਹੈਗਾ। ਰੋਣ ਵੀ ਲੱਗਿਆ ਸੀ ਉਹਦੀ ਸਟੇਜ ਤੇ ਜਾ ਕੇ, ਜਦ ਕਿ ਆਪਾਂ ਨੂੰ ਪਤਾ, ਆਪਾਂ ਸਾਰੀਆਂ ਰਿਪੋਰਟਾਂ ਪੜ੍ਹੀਆਂ ਹੋਈਆਂ ਨੇ। PUCL ਵਾਲੀ ਹੈਗੀ, ਉਹਦੇ 'ਚ ਵੀ ਇਹਦਾ ਜ਼ਿਕਰ ਹੈ ਕਮਲਨਾਥ ਦਾ, ਤੇ ਹੋਰ ਰਿਪੋਰਟਾਂ 'ਚ ਵੀ ਜ਼ਿਕਰ ਹੈ। ਤਾਂ ਮੈਨੂੰ ਲੱਗਦਾ ਕਿ ਹੋਰ ਜਿਹੜੇ ਬੱਚੇ ਰਹਿ ਗਏ ਉਹਨਾਂ ਨੂੰ ਵੀ ਸਜ਼ਾ ਲੱਗਣੀ ਚਾਹੀਦੀ। ਇਹ ਨਹੀਂ ਕਿ 1-2 ਨੂੰ ਟੰਗ ਕੇ ਹੀ ਸਾਰ ਲਿਆ ਜਾਵੇ।
ਇੱਕ ਜਸਟਿਸ ਦਾ ਇੱਕ ਪ੍ਰੋਸੈਸ ਹੁੰਦਾ। ਮੈਨੂੰ ਲੱਗਦਾ ਕਿ ਜਿਹੜੀ ਕਮਿਊਨਿਟੀ ਹੈ ਉਹਨੂੰ ਫੀਲ ਹੋਣਾ ਚਾਹੀਦਾ ਕਿ ਹਾਂ ਉਹਨਾਂ ਨੂੰ ਇਨਸਾਫ ਮਿਲਿਆ, ਨਿਆਂ ਮਿਲਿਆ ਹੈਗਾ। ਉਹ ਮੈਨੂੰ ਲੱਗਦਾ ਕਿ ਉਹ ਬਹੁਤ ਜ਼ਰੂਰੀ ਹੈਗਾ, ਤੇ ਉਹ ਹਜੇ ਆਪਾਂ ਨੂੰ ਮਿਸਿੰਗ ਲੱਗ ਰਿਹਾ ਇਸ ਸਾਰੇ ਮਾਮਲੇ 'ਚ। ਹਾਲਾਂਕਿ ਸੱਜਣ ਕੁਮਾਰ ਵਾਲੇ ਮਾਮਲੇ 'ਚ ਮੈਨੂੰ ਲੱਗਦਾ ਕਿ ਚੀਜ਼ਾਂ ਇੱਕ ਉਸ ਤੱਕ ਪਹੁੰਚੀਆਂ ਨੇ, ਇੱਕ ਮੁਕਾਮ ਤੱਕ ਪਹੁੰਚੀਆਂ ਨੇ, ਤੇ ਮੈਂ ਕੈਪੀਟਲ ਪਨਿਸ਼ਮੈਂਟ ਦਾ ਤਾਂ ਬੜਾ ਸਪੋਰਟਰ ਨਹੀਂ ਹੈਗਾ, ਪਰ ਜਿਹੜੀ ਉਮਰ ਕੈਦ ਦੀ ਇਹ ਸਜ਼ਾ ਲਾਈ ਗਈ ਹੈਗੀ ਆ, ਉੱਦਾਂ ਤਾਂ ਜੇ ਉਹ 80 ਸਾਲ ਤੋਂ ਘੱਟ ਦਾ ਹੁੰਦਾ ਤਾਂ ਫਿਰ ਉਹਨੂੰ ਫਾਂਸੀ ਦੀ ਸਜ਼ਾ ਵੀ ਸੁਣਾਈ ਜਾਣੀ ਚਾਹੀਦੀ ਸੀਗੀ, ਉਹਨੂੰ ਫਾਂਸੀ ਹੋਣੀ ਚਾਹੀਦੀ ਸੀ। ਅੱਜ ਮੈਨੂੰ ਵੀ ਅੱਜ ਪਤਾ ਲੱਗਿਆ ਕਿ ਉਹਦੀ ਜਿਹੜੀ ਉਮਰ ਹੈ 80 ਸਾਲ ਤੋਂ ਉੱਤੇ ਹੈ, ਤੇ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈਗੀ ਆ। ਹੁਣ ਦੇਖਦੇ ਹਾਂ ਕਿ ਜੇ ਜਿਹੜਾ ਪੀੜਿਤ ਪੱਖ ਹੈਗਾ, ਜੇ ਉਹ ਹਾਈ ਕੋਰਟ 'ਚ ਜਾਂਦਾ ਤਾਂ ਫਿਰ ਹਾਈ ਕੋਰਟ ਦਾ ਕੀ ਫੈਸਲਾ ਰਹਿੰਦਾ ਹੈ। ਪਰ ਮੈਨੂੰ ਲੱਗਦਾ ਕਿ ਜੀ ਜਦੋਂ ਤੱਕ ਉਹ ਜੀਊਗਾ ਉਹ ਜੇਲ੍ਹ 'ਚ ਹੀ ਰਹੂਗਾ, ਤੇ ਉੱਥੇ ਹੀ ਉਹਦੀ ਉਹ ਮਰੂਗਾ। ਇਹ ਇੱਕ ਬਹੁਤ ਆਪਾਂ ਕਹੀਏ ਕਿ ਇਹ ਖਬਰ ਹੈਗੀ ਆ, ਇਹ ਮਰਮ ਲਾਉਣ ਵਾਲੀ ਖਬਰ ਹੈਗੀ ਆ। ਪਰ ਹਜੇ ਜੀ ਮੈਨੂੰ ਲੱਗਦਾ ਕਿ ਜਿਹੜੇ ਹੋਰ ਬਾਕੀ ਦੋਸ਼ੀ ਹੈਗੇ ਆ ਉਹ ਬਾਹਰ ਹੀ ਫਿਰ ਰਹੇ ਨੇ, ਉਹਨਾਂ ਨੂੰ ਵੀ ਜੇ ਸਜ਼ਾ ਲੱਗੇ ਤਾਂ ਇੱਕ ਫੀਲਿੰਗ ਆਫ ਜਿਹੜੀ ਜਸਟਿਸ ਹੁੰਦੀ ਹੈ, ਸੈਂਸ ਆਫ ਜਸਟਿਸ ਹੁੰਦੀ ਹੈ, ਉਹ ਕਿਤੇ ਨਾ ਕਿਤੇ ਬਣੂਗੀ। ਜੀ ਸੈਂਸ ਆਫ ਜਸਟਿਸ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਹ ਤਾਂ ਵੈਸੇ ਗਾਇਬ ਹੀ ਨਜ਼ਰ ਆਉਂਦਾ ਹੈ ਜਦੋਂ ਇੰਨੇ ਜ਼ਿਆਦਾ ਸਾਲ ਹੋ ਜਾਂਦੇ ਨੇ। ਉਹ ਜਸਟਿਸ ਡਿਲੇਡ, ਜਸਟਿਸ ਡਿਨਾਈਡ ਵਾਲੀ ਗੱਲ ਹੋ ਜਾਂਦੀ ਹੈ ਨਾ, ਕਿ ਇੰਨਾ ਲੰਬਾ ਜੀ ਸਮਾਂ ਪਾ ਕੇ। ਮੈਂ ਵੀ ਜਦੋਂ ਅੱਜ ਇਹ ਚੀਜ਼ ਦਾ ਅਸੀਂ ਪੋਸਟਰ ਬਣਾ ਕੇ ਪੰਜਾਬੀ ਰੇਡੀਓ USA, ਪੰਜਾਬੀ TV USA ਤੇ ਪਾਉਂਦੇ ਆ, ਤਾਂ ਹੇਠਾਂ ਕਮੈਂਟ ਪੜਨ ਵਾਲੇ ਹੁੰਦੇ ਨੇ, ਇਹੀ ਕਹਿ ਰਹੇ ਨੇ ਲੋਕ ਜਿਹੜੇ ਵੀ ਗੱਲ ਸ਼ੇਅਰ ਕਰ ਰਹੇ ਨੇ, ਕਿ ਭਾਈ ਇਹ ਇਸ ਉਮਰ 'ਚ ਜਾ ਕੇ ਹੁਣ ਇਹਨੂੰ ਸਜ਼ਾ ਦੇਣ ਦਾ ਇਹ ਕਿਹੜਾ ਪਾਸਾ ਲੱਗਦਾ ਹੈ ਨਾ, ਵੀ ਜਦੋਂ ਕੀਤਾ ਗਿਆ ਇਹ ਤਾਂ ਤੁਰੰਤ ਵਾਲੇ ਮਾਮਲੇ ਹੁੰਦੇ ਨੇ। ਇਹ ਫਾਸਟ ਟਰੈਕ ਕੋਰਟਾਂ 'ਚ ਕੰਮ ਹੋਣੇ ਚਾਹੀਦੇ ਨੇ, ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹੀ ਹਰਕਤ ਕਰਨ ਦੀ ਗਨੀਮਤ ਵੀ ਨਾ ਕਰੇ। ਪਰ ਆਪਾਂ ਅੱਗੇ ਚੱਲਦੇ ਹਾਂ। ਦਿੱਲੀ ਦੇ ਵਿੱਚ ਨਵੇਂ ਮੁੱਖ ਮੰਤਰੀ ਮਿਲੇ, ਭਾਜਪਾ ਦੇ ਹੱਥ ਸੱਤਾ ਆਈ, ਤੇ ਹੁਣ ਵਿਧਾਨ ਸਭਾ ਦਿੱਲੀ ਦੀ ਸਜੀ ਹੋਈ ਹੈ। ਰੋਜ਼ ਨਵਾਂ ਡਰਾਮਾ ਦੇਖਣ ਨੂੰ ਮਿਲਦਾ ਹੈ, ਤੇ ਹੁਣ ਦਿੱਲੀ ਦੀ ਮੁੱਖ ਮੰਤਰੀ ਹੁਣੀ ਕੈਗ ਦੀ ਰਿਪੋਰਟ ਪੇਸ਼ ਕੀਤੀ ਹੈ। ਕਹਿੰਦੇ ਨੇ ਕਿ 2000 ਕਰੋੜ ਰੁਪਏ ਤੋਂ ਵੱਧ ਦਾ ਘਾਟਾ ਨਜ਼ਰ ਆ ਰਿਹਾ ਹੈ। ਇਹ ਕੈਗ ਦੀ ਰਿਪੋਰਟ ਦੇ ਮੁਤਾਬਿਕ ਸ਼ਰਾਬ ਘੁਟਾਲਾ ਜਿਹੜਾ ਹੋਇਆ ਸੀ, ਤੇ ਇਸ ਤੋਂ ਬਾਅਦ ਫਿਰ ਸਸਪੈਂਡ ਵੀ ਕਰ ਦਿੱਤੇ ਗਏ ਕੁਝ ਜਿਹੜੇ ਵਿਧਾਨ ਸਭਾ ਮੈਂਬਰ ਸੀ। ਕੀ ਹੈ ਜੀ ਮਾਜਰਾ ਸਾਰਾ? ਹਾਂਜੀ, ਦੇਖੋ ਇਹ ਜਿਹੜਾ ਮਾਮਲਾ ਹੈਗਾ ਦਿੱਲੀ ਵਿਧਾਨ ਸਭਾ ਦੇ ਵਿੱਚ, ਅੱਜ ਦੂਜਾ ਦਿਨ ਹੈਗਾ, ਮੰਗਲਵਾਰ ਦਾ। ਅੱਜ CAG ਦੀ ਰਿਪੋਰਟ ਸਾਹਮਣੇ ਰੱਖੀ ਗਈ ਸੀਗੀ, ਤੇ ਜਿਹੜਾ LG VK ਸਕਸੇਨਾ ਹੈਗਾ, ਉਹ ਜਦੋਂ ਬੋਲ ਰਿਹਾ ਸੀਗਾ, ਉਦੋਂ ਭਾਸ਼ਣ ਦੇ ਰਿਹਾ ਸੀ, ਉਦੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀਗਾ। ਤਿਸੀ ਮਾਰਲੀਨਾ ਸਮੇਤ ਹੋਰ ਬਾਕੀ ਜਿੰਨੇ 21 MLAs ਹੈਗੇ ਆ, ਉਹ ਸਾਰਿਆਂ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ। 3 ਮਾਰਚ ਤੱਕ ਸਸਪੈਂਡ ਕੀਤਾ ਗਿਆ ਗਾ, ਉਹਨਾਂ ਨੂੰ ਬਾਹਰ ਸੁੱਟ ਦਿੱਤਾ ਗਿਆ ਚੱਕ ਕੇ। ਤੇ ਉਹ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੇ ਸੀਗੇ ਕਿ ਨਰਿੰਦਰ ਮੋਦੀ ਬਾਬਾ ਸਾਹਿਬ ਅੰਬੇਦਕਰ ਤੋਂ ਔਰ ਭਗਤ ਸਿੰਘ ਤੋਂ ਵੱਡਾ ਨਹੀਂ ਹੋ ਗਿਆ। ਉਹਨਾਂ ਦੀ ਥਾਂ ਤੇ ਨਰਿੰਦਰ ਮੋਦੀ ਦੀ ਫੋਟੋ ਲਾਈ ਗਈ ਹੈਗੀ ਆ, ਦੀਵਾਰ ਤੇ ਟੰਗੀ ਗਈ ਹੈਗੀ ਆ, ਉਹਦਾ ਉਹ ਵਿਰੋਧ ਕਰ ਰਹੇ ਸੀਗੇ। ਤੇ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਬਾਹਰ ਕੱਢ ਦਿੱਤਾ ਗਿਆ, MLAs ਨੂੰ। ਤੇ ਜਿਹੜੀ ਕੈਗ ਦੀ ਇਹ ਰਿਪੋਰਟ ਹੈ, ਵਿਕੇ ਸਕਸੇਨਾ ਨੇ ਕਿਹਾ ਕਿ ਇਹ ਪਹਿਲਾਂ ਹੀ ਆ ਜਾਣੀ ਚਾਹੀਦੀ ਸੀ, ਪਰ ਆਮ ਆਦਮੀ ਪਾਰਟੀ ਵਾਲਿਆਂ ਨੇ ਦੱਬੀ ਰੱਖੀ, ਜਿਹੜਾ ਕਿ ਅਨਕਨਸਟੀਟਿਊਸ਼ਨਲ ਸੀਗਾ। ਤੇ ਉਹਨਾਂ ਨੇ ਕੁੱਲ ਅਮਾਉਂਟ 2002 ਕਰੋੜ ਦੱਸਿਆਗਾ। 2002 ਕਰੋੜ ਦਾ ਅਮਾਉਂਟ ਕਿਤੇ ਨਾ ਕਿਤੇ ਦਾ ਘਾਟਾ ਕਿਤੇ ਨਾ ਕਿਤੇ ਦਿੱਲੀ 'ਚ ਪਿਆਗਾ। ਇਹ ਗੱਲ ਕਹੀ ਗਈ ਹੈਗੀ ਆ। ਤੇ ਹੋਰ ਵੀ ਕਈ ਚੀਜ਼ਾਂ ਨੇ 2017 ਤੋਂ ਲੈ ਕੇ 2021 ਤੱਕ ਦੀ ਜਿਹੜੀ ਇਹ ਰਿਪੋਰਟ ਹੈਗੀ, ਇਹਦੇ 'ਚ 7 ਚੈਪਟਰ ਨੇ। ਤੇ ਪਹਿਲਾ ਜਿਹੜਾ ਚੈਪਟਰ ਹੈਗਾ ਉਹ ਪਾਲਿਸੀ ਬਾਰੇ ਹੀ ਹੈ, ਫਿਰ ਉਸ ਤੋਂ ਬਾਅਦ ਐਨਾਲਿਸਿਸ ਹੈਗਾ 8 ਚੈਪਟਰਾਂ 'ਚ। ਤੇ ਇਹ ਜਦੋਂ ਤੋਂ ਇਹ ਨੀਤੀ ਨੂੰ ਹਟਾਇਆ ਗਿਆ ਹੈਗਾ, ਉਸ ਤੋਂ ਬਾਅਦ 21 ਤੋਂ ਲੈ ਕੇ 25 ਤੱਕ ਜਿਹੜਾ ਉੱਥੇ ਕਲੈਕਸ਼ਨ ਸੀਗਾ, ਜਿਹੜਾ ਰਾਜਸਵ ਸੀਗਾ, ਉਹ 65% ਵਧਿਆ ਗਾ। ਉਹਦਾ ਵੀ ਹਵਾਲਾ ਦਿੱਤਾ ਗਿਆ ਹੈਗਾ, ਤੇ ਉਹਨੂੰ ਹੀ ਮੁੱਦਾ ਬਣਾ ਕੇ ਕਿਤੇ ਨਾ ਕਿਤੇ ਇਹ ਅੱਗੇ ਵਧਿਆ ਜਾ ਰਿਹਾ। ਦੇਖੋ CAG ਰਿਪੋਰਟ ਨਹੀਂ ਹੈ, ਇਹ ਹੈ CAGE ਰਿਪੋਰਟ। ਤੁਸੀਂ ਇਹ ਵੀ, ਅੱਜ ਮੈਂ ਇੱਕ ਕਾਰਟੂਨ ਦੇਖ ਰਿਹਾ ਸੀਗਾ, ਉਹਦੇ ਚ ਜੀ 2 ਹੱਥ ਦਿਖਾਏ ਗਏ ਸੀ। ਇੱਕ ਤੇ ਲਿਖਿਆ ਹੋਇਆ ਸੀ ਕੈਗ ਰਿਪੋਰਟ, ਥੱਲੇ ਲਿਖਿਆ ਹੋਇਆ ਜੀ ਸੀ CAGE ਕੇਜ ਰਿਪੋਰਟ, ਯਾਨੀ ਕਿ ਜੇਲ੍ਹ 'ਚ ਸੁੱਟਣ ਵਾਲੀ ਰਿਪੋਰਟ।
ਤੇ ਇਹ ਜੀ ਅੱਜ ਜੀ ਹੋਈ ਹੈਗੀ ਆ। ਮੈਨੂੰ ਲੱਗਦਾ ਕਿ ਬੀਜੇਪੀ ਅਗਲੇ 1-2 ਸਾਲ ਤਾਂ ਲਗਾਤਾਰ, ਕਿਉਂਕਿ 10 ਸਾਲ ਇਹਨਾਂ ਦਾ ਜਿਹੜਾ 10 ਸਾਲ ਇਹਨਾਂ ਦੀ ਸਰਕਾਰ ਰਹੀ ਹੈ, ਤੇ ਮੈਨੂੰ ਲੱਗਦਾ ਕਿ ਬੀਜੇਪੀ ਲਗਾਤਾਰ ਇਹਨਾਂ ਨੂੰ ਇਸੇ ਚੀਜ਼ ਤੇ ਰਗੜੂਗੀ। ਮੈਨੂੰ ਲੱਗਦਾ ਕਿ ਇਹਨਾਂ ਦੀ ਜਿਹੜੀ ਜਿਹੜੀ ਵੱਡੀ ਲੀਡਰਸ਼ਿਪ ਹੈ, ਉਹਦੇ ਚ ਮਨੀਸ਼ ਸਿਸੋਦੀਆ ਹੋਣ ਜਾਂ ਫਿਰ ਸੰਜੇ ਸਿੰਘ ਹੋਣ ਜਾਂ ਕੇਜਰੀਵਾਲ ਹੋਣ, ਉਹ ਬਾਹਰ ਰਹਿਣਗੇ, ਉਹਨਾਂ ਨੂੰ ਇਹ ਜੇਲ੍ਹ 'ਚ ਜ਼ਰੂਰ ਸਿੱਟਣਗੇ। ਤੁਸੀਂ ਦੇਖਦੇ ਜਾਇਓ। ਤੇ ਇੱਕ ਇਹ ਉਹਨਾਂ ਨੂੰ ਲੱਗਦਾ ਕਿ ਜਿਹੜਾ ਬੀਜੇਪੀ ਦਾ ਜਿਹੜਾ ਰਟੋਰਿਕ ਹੈ, ਬੀਜੇਪੀ ਦਾ ਸਾਰਾ ਜਿਹੜਾ ਗੱਲ ਕਰਨ ਦਾ ਜਿਹੜਾ ਮੁਹਾਵਰਾ ਹੈਗਾ, ਉਸੇ ਅੰਦਰ ਆਮ ਆਦਮੀ ਪਾਰਟੀ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਕਰਕੇ ਇਹਨਾਂ ਨੂੰ ਕਰਦੀ ਹੈਗੀ। ਇਸ ਕਰਕੇ ਇਹਨਾਂ ਨੂੰ ਲੱਗਦਾ, ਬੀਜੇਪੀ ਵਾਲਿਆਂ ਨੂੰ ਲੱਗਦਾ ਕਿ ਸਾਡੇ ਸਭ ਤੋਂ ਵੱਡੇ ਚੈਲੰਜਰ ਆਮ ਆਦਮੀ ਪਾਰਟੀ ਵਾਲੇ ਨੇ, ਕਿਉਂਕਿ ਅਸੀਂ ਜੇ ਹਿੰਦੂਤਵਾ ਦੀ ਪੋਲਿਟਿਕਸ ਕਰਦੇ ਹਾਂ ਤਾਂ ਇਹ ਵੀ ਸੌਫਟ ਹਿੰਦੂਤਵਾ ਕੱਢ ਲਿਆਉਂਦੇ ਨੇ। ਜੇ ਅਸੀਂ ਰਾਮ ਦੀ ਗੱਲ ਕਰਦੇ ਹਾਂ, ਇਹ ਹਨੂੰਮਾਨ ਚਾਲੀਸਾ ਕਰਨ ਲੱਗ ਜਾਂਦੇ ਨੇ। ਤੇ ਇਹ ਉਹਨਾਂ ਨੂੰ ਪਤਾਗਾ ਕਿ ਸਾਡਾ ਜਿਹੜਾ ਮੁਹਾਵਰਾ ਹੈ, ਉਹਦੇ ਸਭ ਤੋਂ ਵੱਡੇ ਦੁਸ਼ਮਣ ਉਹ ਉਸ ਦੀ ਨਕਲ ਕਰਨ ਦੇ ਜਿਹੜੇ ਹੈਗੇ ਆ, ਨਕਲ ਕਰਨ ਵਾਲੇ, ਇਹ ਆਮ ਆਦਮੀ ਪਾਰਟੀ ਵਾਲੇ ਨੇ। ਤੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹ ਬਰਦਾਸ਼ਤ ਨਹੀਂ ਕਰਨਗੇ। ਮੈਂ ਪਹਿਲਾਂ ਵੀ ਕਿਹਾ ਕਿ ਜਿੰਨੇ ਡਰਾਮੇ ਨਰਿੰਦਰ ਮੋਦੀ ਕਰ ਸਕਦਾ, ਉਹਦੇ ਬਰਾਬਰ ਦੇ ਡਰਾਮੇ ਅਰਵਿੰਦ ਕੇਜਰੀਵਾਲ ਕਰ ਸਕਦਾ ਹੈਗਾ। ਰਾਹੁਲ ਵੀ ਗਾਂਧੀ ਕਰ 'ਚ ਸਕਦੇ। ਇੰਨੀ ਸਮਰੱਥਾ ਨਹੀਂ ਹੈਗੀ ਆ। ਰਾਹੁਲ ਗਾਂਧੀ ਇੰਨੇ ਡਰਾਮੇ ਨਹੀਂ ਕਰ ਸਕਦਾ। ਜੀ ਤੁਸੀਂ ਦੇਖ ਲਓ ਕਿ 1-2 ਵਾਰ ਟਰਾਈ ਕੀਤੀ ਰਾਹੁਲ ਗਾਂਧੀ ਨੇ ਵੀ। ਉਹਨੇ ਆਪਣਾ ਜਨੇਊ ਵੀ ਦਿਖਾਇਆ ਸੀ ਇੱਕ ਵਾਰ। ਤੇ ਜਦ ਤੁਸੀਂ ਯਾਦ ਕਰੋ 2018 ਦੇ ਚੋਣਾਂ 'ਚ ਉਹ ਮੰਦਰਾਂ 'ਚ ਫਿਰਿਆ ਸੀ, ਪਰ ਉਹ ਤੋਂ ਹੋਇਆ ਨਹੀਂ ਬਾਲਾ। ਉਸ ਤੋਂ ਬਾਅਦ ਉਹ ਰੁਕ ਹੀ ਗਿਆ। ਉਸ ਤੋਂ ਬਾਅਦ ਤਾਂ ਉਹਨੇ ਆਪਣੀ ਭਾਰਤ ਜੋੜੋ ਯਾਤਰਾ ਟਾਈਪ ਕੁਝ ਸ਼ੁਰੂ ਕਰ ਦਿੱਤਾ ਸੀਗਾ। ਤੇ ਮੈਨੂੰ ਲੱਗਦਾ ਕਿ ਉਹ ਇਸ ਕਰਕੇ ਵੀ ਕੇਜਰੀਵਾਲ ਹੋਰਾਂ ਨੂੰ ਜਰਨਗੇ ਨਹੀਂ ਬੀਜੇਪੀ ਵਾਲੇ, ਤੇ ਉਹਨਾਂ ਨੂੰ ਸਿੱਟਣਗੇ। ਤੇ ਕੇਜਰੀਵਾਲ, ਇਹ ਕੈਗ ਰਿਪੋਰਟ ਨਹੀਂ, ਤੁਸੀਂ ਕਹਿ ਸਕਦੇ ਹੋ ਕਿ ਕੇਜ ਰਿਪੋਰਟ ਹੈ। ਦੇਖੋ, ਇਹ ਕੈਗ ਰਿਪੋਰਟ ਕਿਹਨੂੰ ਕਿਹਨੂੰ ਕੇਜ 'ਚ ਸਿੱਟਦੀ ਹੈ। ਵੈਸੇ ਤੁਸੀਂ ਗੱਲ ਤਾਂ ਬਿਲਕੁਲ ਜਾਇਜ਼ ਕੀਤੀ ਹੈ ਕਿ ਆਪਣਾ ਆਪਣਾ ਜਨਰ ਹੁੰਦਾ ਹੈ। ਰਾਜਨੀਤੀ ਦੇ ਵੀ ਕਈ ਜਨਰ ਨੇ ਨਾ, ਤੇ ਇਹਨਾਂ ਦਾ ਜਨਰ ਹੈਗਾ ਆ ਸਿੱਧਾ ਧਰਮ ਤੇ ਖੇਲਣਾ, ਧਰਮ ਦੇ ਪੱਤੇ ਦੇ ਨਾਲ ਚੱਲਣਾ। ਤੇ ਉਹਦੇ ਮੁਕਾਬਲੇ ਤੇ ਕੇਜਰੀਵਾਲ ਸਾਹਿਬ ਵੀ ਜਾ ਰਹੇ ਨੇ। ਬੇਸ਼ੱਕ ਹੁਣ ਸੱਤਾ ਤੋਂ ਲਾਂਭੇ ਬੈਠੇ ਨੇ, ਪਰ ਇਹ ਗੱਲ ਤਾਂ ਪੱਕੀ ਹੈ ਕਿ ਹੁਣ ਅਗਲੇ 5 ਸਾਲ ਰੱਜ ਕੇ ਦੁਖੀ ਕੀਤੇ ਜਾਣਗੇ, ਰੱਜ ਕੇ ਜ਼ਲਾਲਤ ਇਹਨਾਂ ਨੂੰ ਝੱਲਣੀ ਪਊਗੀ। ਪਰ ਆਪਾਂ ਚੱਲਦੇ ਹਾਂ ਜੀ ਅੱਗੇ। ਸ਼ਸ਼ੀ ਥਰੂਰ ਹੋਣੀ ਕਾਂਗਰਸ ਦਾ ਵੱਡਾ ਨਾਮ ਨੇ। ਕੋਈ ਸਮਾਂ ਸੀ ਜਦੋਂ ਇਹਨਾਂ ਨੇ ਵਿਰੋਧੀ ਬਣ ਕੇ, ਇੱਕ ਤਰੀਕੇ ਨਾਲ ਵਿਰੋਧੀ ਨਹੀਂ ਕਹਿ ਸਕਦੇ, ਪਰ ਵਿੱਚੋਂ ਹੀ ਪ੍ਰਧਾਨ ਬਣਨ ਦੇ ਲਈ ਖੜੇ ਵੀ ਹੋਏ। ਬੇਸ਼ੱਕ ਦੂਸਰੇ ਪਾਸਿਓਂ ਪ੍ਰਧਾਨ ਖੜਗੇ ਸਾਹਿਬ ਬਣ ਜਾਂਦੇ ਨੇ। ਤੇ ਹੁਣ ਇਹਨਾਂ ਨੇ ਬੀਤੇ 2 ਦਿਨ ਪਹਿਲਾਂ ਜਿਹੜਾ ਬਿਆਨ ਦਿੱਤਾ ਸੀ ਕਿ ਵਿਕਲਪ ਬਹੁਤ ਨੇ ਮੇਰੇ ਕੋਲ, ਪਰ ਅੱਜ ਇੱਕ ਭਾਜਪਾਈ ਦੇ ਨਾਲ ਇਹਨਾਂ ਨੇ ਫੋਟੋ ਸਾਂਝੀ ਕਰਕੇ ਲਿਖਿਆ ਹੈ ਕਿ ਬਹੁਤ ਚੰਗਾ ਲੱਗਾ ਮਿਲ ਕੇ। ਇਹ ਕੀ ਗੱਲਬਾਤ ਕਿੱਧਰ ਨੂੰ ਤੁਰਦੀ ਜਾਪ ਰਹੀ ਹੈ ਜੀ? ਦੇਖੋ, ਮੈਂ ਪਹਿਲਾਂ ਵੀ ਦੱਸਿਆ ਸੀਗਾ, ਕੁਝ ਦਿਨ ਪਹਿਲਾਂ ਸ਼ਸ਼ੀ ਥਰੂਰ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀਗੀ। ਤੇ ਉਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਮੇਰੀ ਭੂਮਿਕਾ ਤੈਅ ਕਰੋ, ਮੇਰਾ ਰੋਲ ਡਿਸਾਈਡ ਕਰੋ ਕਿ ਮੈਂ ਕਿਸ ਰੋਲ 'ਚ ਹੈਗਾ। ਮੈਂ ਖਾਸੇ ਦਿਨਾਂ ਤੋਂ ਕਿਤੇ ਨਾ ਕਿਤੇ ਸਾਈਡ ਲਾਈਨ, ਫੁੱਡੇ ਲਾਈਨ ਮੈਂ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ। ਇਹ ਗੱਲ ਹੋਈ ਸੀਗੀ। ਤੇ ਮੈਨੂੰ ਲੱਗਦਾ ਕਿ ਜਿਹੜੇ ਰਾਹੁਲ ਗਾਂਧੀ ਹੈਗੇ, ਉਹਨਾਂ ਨੂੰ ਪਹਿਲਾਂ ਟਾਈਮ ਵੀ ਨਹੀਂ ਦੇ ਰਹੇ ਸੀ। ਬਾਅਦ 'ਚ ਉਹਨਾਂ ਦੀ ਗੱਲ ਨੂੰ ਮੈਨੂੰ ਲੱਗਦਾ ਕਿ ਸੀਰੀਅਸ ਨਹੀਂ ਲਿਆ ਗਿਆ। ਇਸ ਕਰਕੇ ਉਹ ਲਗਾਤਾਰ ਪਰੇਸ਼ਾਨ ਚੱਲ ਰਹੇ ਪਾਰਟੀ ਤੋਂ। ਪਾਰਟੀ ਉਹਨਾਂ ਦਾ ਕੋਈ ਰੋਲ ਵੀ ਡਿਸਾਈਡ ਨਹੀਂ ਕਰੀ, ਨਾ ਉਹਨਾਂ ਨੂੰ ਕਿਤੇ ਬੁਲਾਇਆ ਜਾ ਰਿਹਾ, ਨਾ ਕਿਤੇ ਅੱਗੇ ਕੁਝ ਕੀਤਾ ਜਾ ਰਿਹਾ। ਤੇ ਲੋਕ ਲਗਾਤਾਰ ਪਰੇਸ਼ਾਨ ਹੋ ਰਹੇ ਨੇ। ਮੈਨੂੰ ਲੱਗਦਾ ਕਿ ਇਹ ਜਿਹੜੇ ਸ਼ਸ਼ੀ ਥਰੂਰ, ਮੈਂ ਜਦੋਂ ਲੋਕ ਸਭਾ ਚੋਣਾਂ ਦੌਰਾਨ ਜਦੋਂ ਸ਼ਸ਼ੀ ਥਰੂਰ ਪੰਜਾਬ ਆਇਆ ਸੀਗਾ, ਉਦੋਂ ਮੈਂ ਦੇਖਿਆ ਸੀਗਾ। ਉਦੋਂ ਵੀ ਮੈਂ ਉਹਦਾ ਇੰਟਰਵਿਊ ਵੀ ਕੀਤਾ ਸੀਗਾ ਸ਼ਸ਼ੀ ਥਰੂਰ ਦਾ। ਉਦੋਂ ਵੀ ਮੈਂ ਪੁੱਛਿਆ ਸੀਗਾ ਉਹਨੂੰ ਅਨਆਫੀਸ਼ੀਅਲੀ ਕਿ ਸਰ ਕੀ ਲੱਗ ਰਿਹਾ। ਕਹਿੰਦਾ ਯਾਰ ਮੇਰਾ ਤਾਂ ਕੋਈ ਰੋਲ ਡਿਸਾਈਡ ਹੋ ਨਹੀਂ ਰਿਹਾ, ਉਹੀ ਲੱਗ ਰਿਹਾ। ਤੇ ਸ਼ਾਇਦ ਉਹ ਬੀਜੇਪੀ ਵੱਲ ਵੀ ਜਾ ਸਕਦਾਗਾ। ਉਹ ਮਤਲਬ ਆਪਾਂ ਨੂੰ ਪਤਾ ਹੈ ਕਿ ਸ਼ਸ਼ੀ ਥਰੂਰ ਨੇ ਜਿਹੜੀ ਆਪਣੀ ਇਮੇਜ ਬਣਾਈ ਹੈਗੀ ਆ, ਉਹਨੇ ਲਿਬਰਲ ਕਰਦਾ ਹੈ। ਕਿਤਾਬ ਵੀ ਲਿਖੀ ਹੋਈ ਉਸਨੇ ਕਿ ਵਾਈ ਆਈ ਐਮ ਅ ਹਿੰਦੂ। ਤੇ ਆਪਾਂ ਨੂੰ ਪਤਾ ਹੈਗਾ ਕਿ ਤੇ ਉਹ ਮੈਂ ਤਾਂ ਬਹੁਤ ਵਾਰ ਕਹਿੰਦਾ ਕਿ ਜਿਹੜਾ ਸ਼ਸ਼ੀ ਥਰੂਰ ਆ, ਉਹ ਸੈਂਟਰ ਟੂ ਰਾਈਟ ਹੈ। ਉਹ ਸੈਂਟਰ ਟੂ ਲੈਫਟ ਵੱਲ ਨਹੀਂ ਹੈ, ਸੈਂਟਰ ਟੂ ਰਾਈਟ ਹੈ। ਯਾਨੀ ਕਿ ਉਹਨੇ ਜਾਣਾ ਹਿੰਦੂਤਵਾ ਦੇ ਫੋਲਡ 'ਚ ਹੀ ਹੈ। ਜਦੋਂ ਉਹਦੀ ਕਿਤਾਬ ਦਾ ਮੈਂ ਤਾਂ ਉਹਦੀ ਕਿਤਾਬ ਦਾ ਕ੍ਰਿਟਿਸਿਜ਼ਮ ਵੀ ਕੀਤਾ ਸੀ, ਵਾਈ ਆਈ ਐਮ ਅ ਹਿੰਦੂ। ਤੇ ਉਹਦੇ ਖਿਲਾਫ ਜਿਹੜਾ ਪ੍ਰੋਫੈਸਰ ਕਾਂਚਾਲਾਈਆ ਹੈਗਾ, ਉਹਨੇ ਕਿਤਾਬ ਵੀ ਲਿਖੀ ਸੀ, ਵਾਈ ਆਈ ਐਮ ਨੋਟ ਅ ਹਿੰਦੂ। ਤੇ ਆਪਾਂ ਨੂੰ ਪਤਾ ਕਿ ਸ਼ਸ਼ੀ ਥਰੂਰ, ਠੀਕ ਹੈ ਕਿ ਜਿਹੜੇ ਵੱਡੇ ਮੰਚ ਹੈਗੇ ਆ, ਖਾਸ ਕਰ ਬ੍ਰਿਟੇਨ ਵਾਲੇ ਜਾਂ ਫਿਰ ਅਮਰੀਕਾ ਵਾਲੇ, ਉੱਥੇ ਸੋਹਣੀਆਂ ਗੱਲਾਂ ਕਰਦਾ, ਅੰਗਰੇਜ਼ੀ ਦੇ ਏਦਾਂ ਦੇ ਵਰਡ ਬੋਲਦਾ ਹੈਗਾ ਜਿਨ੍ਹਾਂ ਦੇ ਮਤਲਬ ਲੋਕਾਂ ਨੂੰ ਨਹੀਂ ਪਤਾ ਹੁੰਦੇ। ਬ੍ਰਿਟੇਨ 'ਚ ਜਾ ਕੇ ਉਹ ਕਲੋਨੀਅਲਿਜ਼ਮ ਔਰ ਪੁਰਾਣੀਆਂ ਗੱਲਾਂ ਕਰਦਾ ਰਹਿੰਦਾ ਹੈ। ਤੇ ਹਿਸਟਰੀ ਤੇ ਠੀਕ ਠਾਕ ਪਕੜਿਆ, ਆਪਣੇ ਆਪ ਨੂੰ ਇੰਟੈਲੈਕਚੁਅਲ ਦਿਖਾਉਣ ਦੀ ਕੋਸ਼ਿਸ਼ ਉਹਦੀ ਰਹਿੰਦੀ ਹੈ। ਪਰ ਮੈਨੂੰ ਲੱਗਦਾ ਕਿ ਉਹਦੀ ਜਿਹੜੀ ਪੋਲਿਟਿਕਸ ਹੈਗੀ ਆ, ਉਹ ਸੈਂਟਰ ਟੂ ਰਾਈਟ ਹੀ ਹੈ। ਤੇ ਮੈਨੂੰ ਲੱਗਦਾ ਕਿ ਉਹ ਸ਼ਿਫਟ ਮਾਰੂਗਾ। ਇਸੇ ਕਰਕੇ ਉਹਨੇ
ਜਿਹੜੇ ਇੰਡੀਆ ਦੇ ਜਿਹੜੇ ਮਿਨਿਸਟਰ ਹੈਗੇ ਇੰਡਸਟਰੀ ਵਾਲੇ ਪੀਯੂਸ਼ ਗੋਇਲ, ਉਹਨਾਂ ਨਾਲ ਫੋਟੋ ਪਾਈ ਹੈਗੀ ਆ ਤੇ ਕਿਹਾ ਹੈਗਾ ਕਿ ਮੈਨੂੰ ਮਿਲ ਕੇ ਚੰਗਾ ਲੱਗਿਆ। ਜੀ, ਸੋ ਚੰਗਾ ਲੱਗਿਆ, ਇਹ ਚੰਗਾ ਅੱਗੇ ਵੀ ਲੱਗਦਾ ਰਹੂਗਾ। ਇਹ ਹੁਣ ਸਮਾਂ ਦੱਸੂਗਾ ਕਿੱਧਰ ਨੂੰ ਗੱਲ ਤੁਰਦੀ ਹੈ। ਪਰ ਆਪਾਂ ਰੂਸ ਯੂਕਰੇਨ ਜੰਗ ਦੀ ਗੱਲ ਕਰ ਲੈਨੇ ਆ, ਤੇ ਜਰਮਨ, ਬ੍ਰਿਟੇਨ ਤੇ ਫਰਾਂਸ ਨੇ ਯੂਕਰੇਨ ਦਾ ਸਮਰਥਨ ਦਿੱਤਾ ਹੈ, ਤੇ ਜਿਹੜੇ ਯੂਰਪੀਅਨ ਦੇਸ਼ ਨੇ ਉਹ ਨਾਰਾਜ਼ ਵੀ ਨੇ। ਉਧਰੋਂ ਅਮਰੀਕਾ ਨੇ ਉਲਟਾ ਪੱਤਾ ਖੇਡਿਆ। ਬੜੇ ਵਿਲੱਖਣ ਕਿਸਮ ਦੀ ਇਹ ਗੱਲ ਹੋਈ ਹੈ ਕਿ ਰਸ਼ੀਆ, ਜਿਹੜਾ ਕਿ ਵੱਡੀ ਤਾਕਤ ਹੈ ਅਮਰੀਕਾ ਦੇ ਸਾਹਮਣੇ, ਉਹ ਰਸ਼ੀਆ ਦਾ ਸਾਥ ਅਮਰੀਕਾ ਨੇ ਦੇ ਦਿੱਤਾ ਹੈ ਇਸ ਮਾਮਲੇ ਦੇ ਵਿੱਚ, ਉਧਰ ਸਮਰਥਨ ਕੀਤਾ। ਕੀ ਕਹੋਗੇ? ਦੇਖੋ, ਯੂਨਾਈਟਿਡ ਨੇਸ਼ਨਸ ਅੱਜ VOTING ਸੀਗੀ ਤੇ ਯੂਕਰੇਨ ਨੇ ਆਪਣਾ ਪ੍ਰਸਤਾਵ ਰੱਖਿਆ ਸੀਗਾ ਤੇ ਉਹਦੇ ਤੇ VOTING ਹੋਈ ਹੈਗੀ ਆ। ਤੇ ਜਿਹੜੇ ਯੂਰੋਪੀਅਨ ਮੁਲਕ ਨੇ ਤੇ ਫਰਾਂਸ, ਜਰਮਨੀ, ਬ੍ਰਿਟੇਨ ਵਗੈਰਾ, ਇਹਨਾਂ ਨੇ ਤਾਂ ਉਸ ਮਤੇ ਦੇ ਹੱਕ 'ਚ ਹੀ ਕਿਤੇ ਨਾ ਕਿਤੇ ਵੋਟਾਂ ਪਾਈਆਂ ਨੇ। ਬਾਕੀ ਚੀਨ ਵਰਗੇ, ਇੰਡੀਆ ਵਰਗੇ ਜਿਹੜੇ 65 ਮੁਲਕ ਨੇ, ਉਹਨਾਂ ਨੇ ਇਸ VOTING 'ਚ ਹਿੱਸਾ ਨਹੀਂ ਲਿਆ। ਤੇ ਜਿਹੜਾ ਮਤਾ ਸੀਗਾ ਇਹ 18 ਦੇ ਮੁਕਾਬਲੇ 93 ਵੋਟਾਂ ਨਾਲ ਪਾਰਿਤ ਹੋ ਗਿਆ ਤੇ 18 ਵੋਟਾਂ ਰਸ਼ੀਆ ਨੂੰ ਮਿਲੀਆਂ ਤੇ 93 ਵੋਟਾਂ ਇਹ ਕਿਤੇ ਨਾ ਕਿਤੇ ਯੂਕਰੇਨ ਨੂੰ ਮਿਲੀਆਂ। ਤੇ ਜਿਹੜਾ ਅਮਰੀਕਾ ਹੈਗਾ, ਉਹਨੇ ਵੀ ਅੱਡ ਕਿਸਮ ਦੀ ਡਿਪਲੋਮੇਸੀ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਤੇ ਉਹਨੇ UN 'ਚ ਆਪਣਾ ਅੱਡ ਤੋਂ 3 ਪੈਰਾਗ੍ਰਾਫਾਂ ਦਾ ਜਿਹੜਾ ਮਤਾ ਸੀਗਾ ਉਹ ਪੇਸ਼ ਕੀਤਾ ਸੀਗਾ, ਜਿਸ 'ਚ ਨਾ ਤਾਂ ਰੂਸੀ ਹਮਲੇ ਦਾ ਜ਼ਿਕਰ ਸੀਗਾ, ਰਸ਼ੀਆ ਨੇ ਜਿਹੜਾ ਹਮਲਾ ਕੀਤਾ ਸੀਗਾ, ਨਾ ਉਹਦੇ 'ਚ ਇਹਦੀ ਨਿੰਦਾ ਸੀਗੀ। ਉਹਨਾਂ ਨੇ ਤਾਂ ਬਸ ਦੋਵੇਂ ਮੁਲਕਾਂ 'ਚ ਜਿਹੜੀ ਜਾਨ ਅਤੇ ਮਾਲ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਤੇ ਉਹਨਾਂ ਨੇ ਸ਼ੋਕ ਜ਼ਾਹਿਰ ਕੀਤਾ ਸੀਗਾ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹ ਲੜਾਈ ਜਲਦ ਤੋਂ ਜਲਦ ਖਤਮ ਕਰਕੇ ਰੂਸ ਔਰ ਯੂਕਰੇਨ ਦੇ ਵਿੱਚ ਸ਼ਾਂਤੀ ਬਣਾਈ ਜਾਣੀ ਚਾਹੀਦੀ ਹੈ। ਉਦਾਂ ਮੈਂ ਤਾਂ ਅਮਰੀਕਾ ਦਾ ਜਿਹੜਾ ਮਤਾ ਸੀਗਾ ਉਹ ਮੈਨੂੰ ਮੈਚੁਰ ਵੀ ਲੱਗਿਆ ਸੀਗਾ ਕਿ ਇਹ ਠੀਕ ਮਤਾ ਹੈਗਾ। ਮੈਨੂੰ ਲੱਗਦਾ ਕਿ ਟਰੰਪ ਬਹੁਤ ਸਹੀ ਕਰ ਰਿਹਾ ਹੈ। ਉਹ ਜਿਹੜੇ ਜਿਸ ਹਿਸਾਬ ਨਾਲ ਯੂਰੋਪੀਅਨ ਮੁਲਕ ਯੂਕਰੇਨ ਦਾ ਸਹਾਰਾ ਲੈ ਕੇ ਤੇ ਰਸ਼ੀਆ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜ਼ੈਲੈਂਸਕੀ ਨੂੰ ਪਲੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਤੋਂ ਬਾਹਰ ਆਉਣਾ ਚਾਹੀਦਾ। ਜਿਹੜਾ ਜ਼ਬਾਨੀ ਜੰਗ ਹੈ ਟਰੰਪ ਅਤੇ ਜ਼ੈਲੈਂਸਕੀ ਦੀ, ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲ ਚੁੱਕੀ ਹੈਗੀ ਆ। ਜਿਹੜਾ ਯੂਕਰੇਨੀ ਮਤਾ ਸੀਗਾ ਉਹਦੇ 'ਚ 3 ਚੀਜ਼ਾਂ ਸੀਗੀਆਂ। ਇੱਕ ਤਾਂ ਇਹ ਸੀਗਾ ਕਿ ਰੂਸ ਆਪਣੀ ਜਿਹੜੀ ਸੈਨਾ ਹੈਗੀ, ਰਸ਼ੀਆ ਆਪਣੀ ਜਿੰਨੀ ਵੀ ਉਹਦੀ ਫੌਜ ਹੈਗੀ ਉਹਨੂੰ ਵਾਪਸ ਬੁਲਾਵੇ ਯੂਕਰੇਨ ਤੋਂ। ਯੂਕਰੇਨ 'ਚ ਸਥਾਈ ਮਤਲਬ ਪਰਮਾਨੈਂਟ ਅਤੇ ਜਿਹੜੀ ਜਸਟਿਸ ਵਾਲੇ ਤਰੀਕੇ ਨਾਲ ਜਿਹੜੀ ਸ਼ਾਂਤੀ ਉਹ ਸਥਾਪਿਤ ਕੀਤੀ ਜਾਵੇ। ਤੇ ਇਹ ਜਿਹੜਾ ਯੁੱਧ ਅਪਰਾਧ ਹੋਇਆ ਹੈਗਾ, ਜਿਹੜਾ ਵੋਰ ਕ੍ਰਾਈਮ ਕੀਤਾ ਹੈਗਾ, ਉਹਦੇ 'ਚ ਰਸ਼ੀਆ ਦੀ ਜਵਾਬਦੇਹੀ ਤੈਅ ਕੀਤੀ ਜਾਏ। ਇਹ 3 ਚੀਜ਼ਾਂ ਸੀਗੀਆਂ ਉਹਨਾਂ ਦੇ ਮਤੇ 'ਚ। ਪਰ ਅਮਰੀਕਾ ਨੇ ਜਿਹੜਾ ਮਤਾ ਲਾਇਆ ਹੈਗਾ ਉਹ ਮੈਨੂੰ ਮੈਚੁਰ ਜ਼ਿਆਦਾ ਲੱਗਿਆ, ਕਿਉਂਕਿ ਆਪਾਂ ਨੂੰ ਪਤਾ ਕਿ ਜ਼ੈਲੈਂਸਕੀ ਠੀਕ ਠਾਕ ਗਲਤ ਹਰਕਤਾਂ ਕਰਦਾ ਰਿਹਾ ਹੈਗਾ, ਹੁਣ ਵੀ ਕਰ ਰਿਹਾ ਹੈ। ਇਮੈਚੁਰਿਟੀ ਬਹੁਤ ਹੈਗੀ ਆ ਤੇ ਇਹ ਰੂਸ ਅਤੇ ਯੂਕਰੇਨ ਦੇ ਜਿਹੜਾ ਵੋਰ ਚੱਲਿਆ ਉਹਦੇ ਤੇ ਸਾਰਿਆਂ ਦੇ ਅੱਡ ਕਿਸਮ ਦੇ ਵਿਚਾਰ ਨੇ। ਅਸੀਂ ਵੀ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਹੈਗੇ, ਪ੍ਰੋਫੈਸਰ ਭੁਪਿੰਦਰ ਬਰਾੜ, ਉਹਨਾਂ ਨਾਲ ਇੱਕ ਸੈਸ਼ਨ ਕੀਤਾ ਸੀਗਾ ਜਿਹਦੇ 'ਚ ਅਸੀਂ ਉਹਨੂੰ ਗਾਂਵ ਸਵੇਰਾ ਦੀ ਪਾਠਸ਼ਾਲਾ ਕਹਿ ਕੇ ਉਹਨੂੰ ਬੁਲਾਉਂਦੇ ਹੈਗੇ, ਜਿਹਦੇ 'ਚ ਉਹਨਾਂ ਨੇ ਪੂਰਾ ਇਸ ਜਿਹੜਾ ਵੋਰ ਹੋਇਆ ਹੈਗਾ ਇਹਦਾ ਪੂਰਾ ਦੱਸਿਆ ਸੀਗਾ। ਉਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਨੈਟੋ ਕਰਕੇ ਇਹ ਜਿਹੜਾ ਵੋਰ ਹੋਇਆ ਤੇ ਜਿਸ ਹਿਸਾਬ ਨਾਲ ਇਸ ਤੋਂ ਬਾਈਡਨ ਹੋਰੀ ਚੱਲ ਰਹੇ ਸੀਗੇ ਉਹਦੇ ਕਾਰਨ ਅਤੇ ਯੂਕਰੇਨ ਨੂੰ ਉਂਗਲ ਲਾ ਰਹੇ ਸੀ, ਉਸ ਕਰਕੇ ਇਹ ਸਾਰਾ ਮਾਮਲਾ ਹੋਇਆ ਸੀਗਾ। ਇਹ ਉਹਨਾਂ ਨੇ ਸਾਰਾ ਦੱਸਿਆ ਸੀਗਾ ਤੇ ਮੈਨੂੰ ਲੱਗਦਾ ਕਿ ਇਸ ਟਾਈਮ ਟਰੰਪ ਨੇ ਰੂਸ ਯੂਕਰੇਨ ਵੋਰ ਤੇ ਵਧੀਆ ਸਟੈਂਡ ਲਿਆ ਗਿਆ, ਵਧੀਆ ਮਤਾ ਸੀਗਾ। ਪਰ VOTING ਕਰਕੇ ਵੀ ਉਹਨਾਂ ਨੇ ਆਪਣੀ ਲਕੀਰ ਖਿੱਚਣ ਦੀ ਕੋਸ਼ਿਸ਼ ਕੀਤੀ। ਜੀ, ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਇੱਕ ਦੇਸ਼ ਇੱਕ ਚੋਣ, ਹਰੇਕ ਚੀਜ਼ ਨੂੰ ਇੱਕ ਦੇ ਧਾਗੇ 'ਚ ਪਰੋਣ ਦੀ ਜਿਹੜੀ ਨੀਤੀ ਚੱਲ ਰਹੀ ਹੈ, ਇਸ ਦੇ ਤਹਿਤ ਹੁਣ ਇੱਕ ਦੇਸ਼ ਇੱਕ ਚੋਣ ਨੂੰ ਲੈ ਕੇ ਜਿਹੜੀ ਕਮੇਟੀ ਹੈ ਉਸ ਦੀ ਬੈਠਕ ਤੀਸਰੀ ਬੈਠਕ ਹੈ ਤੇ ਪੂਰਵ ਜਿਹੜੇ ਸਾਬਕਾ ਚੀਫ ਜਸਟਿਸ ਨੇ ਉਹ ਕਾਨੂੰਨੀ ਤੇ 4 ਹੋਰ ਕਾਨੂੰਨੀ ਜਾਣਕਾਰ ਇਸ ਦੇ ਵਿੱਚ ਸੁਝਾਅ ਦੇਣਗੇ। ਕੀ ਲੱਗਦਾ ਹੈ ਜੇ ਕਿ ਆਪਾਂ ਇਹਦੀ ਗੱਲ ਹੀ ਸਿਰੇ ਲਾਉਣੀ ਹੋਵੇ ਕਿ ਕੀ ਲੱਗਦਾ ਹੈ ਸਿਰੇ ਚੜ ਸਕਦੀ ਹੈ ਗੱਲਬਾਤ ਇਸ ਦੇ ਵਿੱਚ, ਤੇ ਬੈਠਕ ਕਿਵੇਂ ਕੀ ਹੈ ਇਹ? ਦੇਖੋ, ਇੱਕ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾਈ ਹੋਈ ਹੈ ਇਸ ਮਸਲੇ 'ਚ, JPC ਜਿਹਨੂੰ ਕਹਿੰਦੇ ਆ। ਉਹਦੇ 'ਚ ਪ੍ਰਿਯੰਕਾ ਗਾਂਧੀ ਤੋਂ ਲੈ ਕੇ ਰਣਦੀਪ ਸੁਰਜੇਵਾਲਾ, ਪੀਪੀ ਚੌਧਰੀ, ਬਾਂਸਰੀ ਸਵਰਾਜ, ਅਨੁਰਾਗ ਠਾਕਰ, ਇਹ ਸਾਰੇ, ਧਰਮੇਂਦਰ ਯਾਦਵ, ਸੰਬਿਤ ਪਾਤਰਾ, ਇਹ ਸਾਰੇ ਬੰਦੇ ਨੇ। ਤੇ ਇਹ ਸਾਰੀ ਮਨੀਸ਼ ਤਿਵਾੜੀ ਵੀ ਹੈਗਾ।
ਚੰਡੀਗੜ੍ਹ ਤੋਂ। ਮੈਨੂੰ ਇਹ ਸਮਝ ਨਹੀਂ ਆਇਆ ਕਿ ਜੇ ਪੰਜਾਬ ਤੋਂ ਕੋਈ ਬੰਦਾ ਲੈਣਾ ਸੀਗਾ ਤੇ ਸਿੱਖ ਚਿਹਰਾ ਲਿੱਤਾ ਜਾ ਸਕਦਾ ਸੀਗਾ ਇਸ ਕਮੇਟੀ 'ਚ, ਪਰ ਕਿਉਂ ਨਹੀਂ ਲਿੱਤਾ ਗਿਆ, ਇਹ ਮੈਨੂੰ ਸਮਝ ਨਹੀਂ ਲੱਗਿਆ। ਹਾਲਾਂਕਿ ਪੰਜਾਬ ਤੋਂ ਵੀ ਉਹਨਾਂ ਨੇ ਮਨੀਸ਼ ਤਿਵਾੜੀ ਨੂੰ ਚੱਕਿਆ, ਉਹ ਕਿਉਂ ਚੱਕਿਆ ਉਹ ਵੀ ਮੈਨੂੰ ਸਮਝ ਨਹੀਂ ਆਇਆ। ਤੇ ਜੇਪੀਸੀ ਜੀ ਦੇਖੋ, ਇਹ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਹੈ ਕਿ ਇਹ ਜਿਹੜੀ ਪੂਰਾ ਇਹਨਾਂ ਦਾ ਬੀਜੇਪੀ ਵਾਲਿਆਂ ਦਾ ਏਜੰਡਾ ਹੈਗਾ, ਇਹ ਹੈ ਕਿ ਇਹ ਲੋਕ ਸਭਾ ਤੇ ਰਾਜ ਜਿਹੜੇ ਵਿਧਾਨ ਸਭਾ ਦੇ ਚੋਣ ਹੈਗੇ ਸਾਰੇ ਰਾਜਾਂ ਦੇ ਇਕੱਠੇ ਕਰਾਉਣਾ ਚਾਹੁੰਦੇ ਨੇ, ਇੱਕ ਦਿਨ ਇੱਕ ਹੀ ਵਾਰ ਕਰਾਉਣਾ ਚਾਹੁੰਦੇ ਨੇ। ਇਸ ਕਰਕੇ ਸਾਰਾ ਤਾਮਾ ਜਾਮਾ ਇਹ ਸਾਰਾ ਕੁਝ ਕਰ ਰਹੇ ਨੇ। ਮੈਨੂੰ ਲੱਗਦਾ ਕਿ ਇਹ ਪੋਸੀਬਲ ਨਹੀਂ ਹੈ। ਇਹਦੇ ਕਰਕੇ ਜਿਹੜਾ ਫੈਡਰਲ ਸਟਰਕਚਰ ਹੈ ਰਾਜਾਂ ਦਾ, ਉਹ ਕਿਤੇ ਨਾ ਕਿਤੇ ਕਮਜ਼ੋਰ ਹੋਊਗਾ, ਕਿਉਂਕਿ ਆਪਾਂ ਨੂੰ ਪਤਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਏਜੰਡੇ ਹੁੰਦੇ ਨੇ, ਜਿਹੜੇ ਇਸ਼ੂਜ਼ ਹੁੰਦੇ ਨੇ, ਉਹ ਨੈਸ਼ਨਲ ਹੁੰਦੇ ਨੇ। ਤੇ ਵਿਧਾਨ ਸਭਾ ਚੋਣਾਂ ਦੌਰਾਨ ਜਿਹੜੇ ਸੂਬਿਆਂ ਦੇ ਆਪਣੇ ਖਾਂਟੀ ਕਿਸਮ ਦੇ ਜਿਹੜੇ ਲੋਕਲ ਮੁੱਦੇ ਹੁੰਦੇ ਨੇ, ਉਹ ਉਭਰ ਕੇ ਜ਼ਿਆਦਾ ਹੁੰਦੇ ਨੇ। ਮੈਨੂੰ ਲੱਗਦਾ ਕਿ ਇਸੇ ਕਰਕੇ ਇਹ ਖਤਰਨਾਕ ਤਾਂ ਹੈ ਹੀ। ਮੈਂ ਕਈ ਵਾਰ ਜ਼ਿਕਰ ਵੀ ਕਰਦਾ ਹੁੰਨਾ ਕਿ ਹਿੰਦੁਸਤਾਨ ਵਾਲੇ ਏਜੰਡੇ ਤੇ ਹੀ ਹੈ ਇੱਕ ਦੇਸ਼ ਇੱਕ ਚੋਣ, ਵਨ ਨੇਸ਼ਨ ਵਨ ਇਲੈਕਸ਼ਨ। ਤੇ ਕਿਤੇ ਨਾ ਕਿਤੇ ਸੂਬਿਆਂ ਦੀ ਜਿਹੜੀ ਆਪਾਂ ਕਹੀਏ ਕਿ ਉਹਨਾਂ ਦੀ ਜਿਹੜੀ ਇੰਡੀਪੈਂਡੈਂਸ ਹੈ, ਉਹਨੂੰ ਕਿਤੇ ਨਾ ਕਿਤੇ ਕਰੂਗਾ, ਉਹਨੂੰ ਖਤਮ ਕਰੂਗਾ। ਤੇ ਅੱਗੇ ਸੂਬਿਆਂ ਨੂੰ ਔਖਾ ਹੋਊਗਾ। ਸੂਬੇ ਕਿਤੇ ਨਾ ਕਿਤੇ ਇੱਕ ਹਿਸਾਬ ਨਾਲ ਯੂਨੀਅਨ ਆਫ ਸਟੇਟਸ ਨਹੀਂ ਰਹਿਣਗੇ, ਫਿਰ ਇਹ ਇਕੱਲਾ ਹੀ ਇੱਕ ਨੇਸ਼ਨ ਹੀ ਬਣ ਕੇ ਰਹਿ ਜਾਊਗਾ। ਬਾਕੀ ਸੂਬਿਆਂ ਦੇ ਮੁੱਖ ਮੰਤਰੀ ਤਾਂ ਹਜੇ ਵੀ, ਆਪਾਂ ਕਈ ਵਾਰ ਮਜ਼ਾਕ 'ਚ ਮੈਂ ਕਹਿੰਦਾ ਹੀ ਹੁੰਦਾ ਕਿ ਸਿਕਿਉਰਿਟੀ ਗਾਰਡਾਂ ਵਰਗੀ ਉਹਨਾਂ ਦੀ ਹੈਸੀਅਤ ਬਣਾ ਦਿੱਤੀ ਗਈ ਆਫਟਰ ਜੀਐਸਟੀ, ਕਿਉਂਕਿ ਸਾਰਾ ਪੈਸਾ ਤਾਂ ਕਲੈਕਟ ਕਰਕੇ ਸੈਂਟਰ ਲੈ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਫੰਡ ਦੇਣ ਦੀ ਵਾਰੀ ਆਉਂਦੀ ਹੈ, ਫਿਰ ਉਹ ਸਾਰੇ ਸੂਬਿਆਂ ਦੇ ਹੱਥ ਜੁੜਵਾ ਦਿੰਦਾ ਹੈ। ਜਿਹੜੇ ਨੋਨ ਬੀਜੇਪੀ ਰੂਲ ਸਟੇਟਸ ਹੈਗੇ ਆ, ਉਹਨਾਂ ਦੇ ਜਿਹੜੇ ਮੁੱਖ ਮੰਤਰੀ ਸਾਹਿਬਾਨ ਹੈਗੇ ਆ, ਉਹਨਾਂ ਨੂੰ ਤਾਂ ਹੱਥ ਜੋੜਨੇ ਪੈਂਦੇ ਨੇ। ਜਿਵੇਂ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ, ਆਪਾਂ ਨੂੰ ਪਤਾ ਕਿ ਕਿੰਨਾ ਜ਼ਿਆਦਾ ਤੰਗ ਕੀਤਾ ਜਾਂਦਾ ਪੰਜਾਬ ਨੂੰ। ਤਾਂ ਉਹ ਮਾੜਾ ਮੋਟਾ ਹੋਰ ਚੀਜ਼ਾਂ ਬਚੀਆਂ ਹੋਈਆਂ ਨੇ, ਜਿਵੇਂ ਆਪਾਂ ਕਹਿ ਲਈਏ ਕਿ ਐਜੂਕੇਸ਼ਨ ਜਿਹੜਾ ਡਿਪਾਰਟਮੈਂਟ ਹੈ ਉਹ ਸੂਬੇ ਕੋਲ ਬਚਿਆ ਹੋਇਆ ਹੈਗਾ, ਪੁਲਿਸ ਜਿਹੜੀ ਹੈਗੀ ਆ ਉਹ ਸੂਬੇ ਕੋਲ ਬਚੀ ਹੋਈ। ਇੱਕ ਦੋ ਚੀਜ਼ਾਂ ਹੋਰ ਨੇ, ਉਹ ਵੀ ਮੈਨੂੰ ਲੱਗਦਾ ਕਿ ਇਹ ਵਨ ਨੇਸ਼ਨ ਵਨ ਇਲੈਕਸ਼ਨ ਨਾਲ ਬਹੁਤ ਸਾਰੀਆਂ ਚੀਜ਼ਾਂ ਕਰ ਦੇਣਗੇ। ਤੇ ਜਿਹੜੇ ਸੂਬਿਆਂ ਦੇ ਆਪਣੇ ਖਾਂਟੀ ਇਸ਼ੂ ਹੁੰਦੇ ਨੇ, ਖੁਦ ਦੇ ਜਿਹੜੇ ਲੋਕਲ ਇਸ਼ੂ ਹੁੰਦੇ ਨੇ, ਉਹਨਾਂ ਨੂੰ ਇਹ ਮਾਰ ਦੇਣਗੇ। ਤੇ ਫੈਡਰਲਿਜ਼ਮ ਤੇ ਵੱਡਾ ਇੱਕ ਹਿਸਾਬ ਨਾਲ ਖਤਰਾ ਹੈਗਾ ਇਹ ਵਨ ਨੇਸ਼ਨ ਵਨ ਇਲੈਕਸ਼ਨ। ਹਾਲਾਂਕਿ ਇਹ ਦੇਖਣਾ ਪਊਗਾ ਕਿ ਪੰਜਾਬ ਦੀ ਜਿਹੜੀ ਗੱਲ ਹੈ ਉਹ ਕੀ ਮਨੀਸ਼ ਤਿਵਾੜੀ ਰੱਖ ਪਾਊਗਾ ਜਾਂ ਨਹੀਂ ਰੱਖ ਪਾਊਗਾ। ਪਰ ਮੈਨੂੰ ਲੱਗਦਾ ਕਿ ਮਨੀਸ਼ ਤਿਵਾੜੀ ਦੀ ਥਾਂ ਤੇ ਉਦਾਂ ਵੀ ਉਹ ਜਿਹੜਾ ਐਮਪੀ ਜਿੱਤ ਕੇ ਵੀ ਗਿਆ, ਉਹ ਚੰਡੀਗੜ੍ਹ ਤੋਂ ਜਿੱਤ ਕੇ ਗਿਆ ਹੈਗਾ। ਮੈਨੂੰ ਲੱਗਦਾ ਕਿ ਪੰਜਾਬ ਤੋਂ ਕੋਈ ਐਮਪੀ ਹੋਣਾ ਚਾਹੀਦਾ ਸੀਗਾ। ਜੀ, ਇਹ ਤਾਂ ਫੈਡਰਲਿਜ਼ਮ ਤੇ ਤਾਂ ਸਿੱਧਾ ਹੀ ਹਮਲਾ ਹੈ। ਜਦੋਂ ਤੁਸੀਂ ਇਹ ਦੇਖੋਗੇ ਕਿ ਤੁਹਾਡੀ ਸੈਂਟਰ 'ਚ ਮਨਿਆਦ ਪੁੱਗ ਚੁੱਕੀ ਹੈ, ਤੁਸੀਂ ਬਾਕੀ ਸਟੇਟਾਂ ਨੂੰ ਵੀ ਨਾਲ ਲੱਗਦੇ ਸਰਕਾਰ ਤੋੜ ਕੇ ਇੱਕੋ ਵਾਰੀ ਚੋਣ ਕਰਾਉਣ ਦੀ ਕੋਸ਼ਿਸ਼ ਕਰੋਗੇ। ਹਾਲਾਂਕਿ ਇਹ ਹਲੇ ਭਵਿੱਖ ਦੇ ਗਰਭ ਦੇ ਵਿੱਚ ਗੱਲ ਹੈ ਕਿ ਇਹਨੂੰ ਕਿਵੇਂ ਸਜਾਇਆ ਜਾਂਦਾ ਹੈ, ਇਸ ਕਾਨੂੰਨ ਨੂੰ, ਇਹ ਸਿਰੇ ਚੜ੍ਹਦਾ ਵੀ ਹੈ ਜਾਂ ਨਹੀਂ। ਪਰ ਫੈਡਰਲਿਜ਼ਮ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਨਾ, ਵੀ ਤੁਸੀਂ ਇੱਕੋ ਹੀ ਏਜੰਡਾ ਥਰੋ ਕਰਕੇ ਉਹਦੇ ਤੇ ਸਾਰੇ ਦੇਸ਼ 'ਚ ਚੋਣਾਂ ਲੜ ਸਕਦੇ ਹੋ। ਹੁਣ ਤਾਂ ਤੁਹਾਨੂੰ ਇਹ ਹੈ, ਬਿਹਾਰ 'ਚ ਚੋਣਾਂ ਨੇ, ਉੱਥੇ ਤੁਹਾਨੂੰ ਹਿੰਦੂ ਮੁਸਲਿਮ ਕਰਨਾ ਪੈਂਦਾ ਹੈ। ਪੰਜਾਬ 'ਚ ਚੋਣਾਂ ਹਿੰਦੂ ਮੁਸਲਿਮ ਤੇ ਨਹੀਂ ਹੁੰਦੀਆਂ, ਸਿੱਖ ਹਿੰਦੂ ਤੇ ਨਹੀਂ ਹੁੰਦੀਆਂ, ਇੱਥੇ ਹੋਰ ਏਜੰਡੇ ਨਾਲ ਆਉਣਾ ਪੈਂਦਾ। ਬਹੁਤ ਸਾਰੀਆਂ ਗੱਲਾਂ ਨੇ ਇਸ ਦੇ ਵਿੱਚ। ਹਾਲਾਂਕਿ ਹੌਲੀ ਹੌਲੀ ਮੈਨੂੰ ਲੱਗਦਾ ਇਹਦੇ ਪੇਚ ਵੀ ਖੁੱਲਣਗੇ ਤੇ ਕਾਫੀ ਵਿਰੋਧ ਵੀ ਹੋਊਗਾ। ਪਰ ਆਪਾਂ ਅੱਗੇ ਚੱਲੀਏ, ਜਿਹੜੀ ਤਾਮਿਲਨਾਡੂ ਨੂੰ ਲੈ ਕੇ ਲਗਾਤਾਰ ਭਾਸ਼ਾ ਨੂੰ ਲੈ ਕੇ ਜੰਗ ਛਿੜੀ ਹੋਈ ਹੈ, ਉਸ ਦੇ ਵਿੱਚ ਹੁਣ ਭਾਜਪਾ ਦੀ ਇੱਕ ਆਗੂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਉਹ ਕਹਿੰਦੇ ਵੀ ਤੁਸੀਂ ਸਾਡੀ ਲੈਂਗੁਏਜ ਨੂੰ ਥੋੜਾ ਘੱਟ ਸਨਮਾਨ ਦੇ ਰਹੇ ਹੋ ਜਾਂ ਉਨਾ ਨਹੀਂ ਦਿੰਦੇ, ਕੀ ਕਹੋਗੇ? ਹਾਂ, ਬਿਲਕੁਲ। ਜਿਸ ਹਿਸਾਬ ਨਾਲ ਜਿਹੜੇ ਮੁਲਕ ਦੇ ਜਿਹੜੇ ਸਿੱਖਿਆ ਮੰਤਰੀ ਹੈਗੇ ਆ, ਉਹਨਾਂ ਨੇ ਜਿਹੜਾ ਫਰਮਾਨ ਜਾਰੀ ਕੀਤਾ ਸੀਗਾ ਟਰਾਈ ਲੈਂਗੁਏਜ ਵਾਲਾ, ਤੇ ਤਮਿਲਨਾਡੂ 'ਚ ਹਿੰਦੀ ਪੜ੍ਹਾਉਣ ਵਾਸਤੇ ਉਹਨਾਂ ਨੇ ਧੱਕਾ ਕੀਤਾ ਸੀਗਾ। ਉਹਦੇ ਉਲਟ ਇੱਕ ਪੂਰਾ ਰੈਜ਼ਿਸਟੈਂਸ ਚੱਲ ਰਿਹਾ ਹੈਗਾ। ਤੇ ਉਹ ਕਹਿ ਰਹੇ ਨੇ ਕਿ ਅਸੀਂ ਦੋ ਲੈਂਗੁਏਜ ਜਿਹੜੀ ਭਾਸ਼ਾਵਾਂ ਹੈਗੀਆਂ, ਦੋ ਲੈਂਗੁਏਜ ਹੈਗੀਆਂ, ਉਹਨਾਂ ਤੇ ਹੀ ਫੋਕਸ ਕਰਾਂਗੇ। ਅਸੀਂ ਤਮਿਲ ਅਤੇ ਅੰਗਰੇਜ਼ੀ ਤੇ ਹੀ ਫੋਕਸ ਕਰਾਂਗੇ, ਅਸੀਂ ਹਿੰਦੀ ਨੂੰ ਸਪੇਸ ਨਹੀਂ ਦੇਣੀ। ਤੇ ਉੱਥੇ ਪੂਰਾ ਮਸਲਾ ਚੱਲਿਆ ਹੋਇਆ। ਇਸ ਕਰਕੇ ਬੀਜੇਪੀ 'ਚ ਜਿਹੜੇ ਆਗੂ ਹੈਗੇ ਆ, ਉਹ ਵੀ ਇਸ ਮੁੱਦੇ ਤੇ ਸਾਇਲੈਂਟ ਨੇ। ਜਿਨ੍ਹਾਂ ਨੂੰ ਲੋਕ ਘੇਰ ਲੈ ਰਹੇ ਨੇ, ਜਿਨ੍ਹਾਂ ਦਾ ਘਿਰਾਓ ਹੋ ਜਾ ਰਿਹਾ, ਉਸ ਕਰਕੇ ਉਹਨਾਂ ਆਗੂਆਂ ਨੂੰ ਜਿਹੜਾ ਆਪਣਾ ਇਸਤੀਫਾ ਹੈਗਾ ਉਹ ਦੇਣਾ ਪੈ ਰਿਹਾ। ਉਹੀ ਚੱਲ ਰਿਹਾ। ਮੈਨੂੰ ਲੱਗਦਾ ਕਿ ਕੱਲ ਤਾਂ ਪੰਜਾਬ ਦੇ ਵਿਧਾਨ ਸਭਾ ਦੇ ਅੰਦਰ ਵੀ ਇਹ ਮੁੱਦਾ ਚੱਲਿਆ ਸੀਗਾ। ਨਿਊ ਐਜੂਕੇਸ਼ਨ ਪਾਲਿਸੀ ਦੇ ਖਿਲਾਫ ਪ੍ਰਗਟ ਸਿੰਘ ਹੋਣੀ ਬੋਲੇ ਸੀਗੇ। ਮੈਨੂੰ ਲੱਗਦਾ ਕਿ ਥੋੜਾ ਹੋਰ ਇਹਦੇ ਤੇ ਪੰਜਾਬ ਨੂੰ ਵੋਕਲ ਹੋਣਾ ਪਊਗਾ, ਤੇ ਪੰਜਾਬ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਨਿਊ ਐਜੂਕੇਸ਼ਨ ਪਾਲਿਸੀ ਹੈ ਉਹਨੂੰ ਰਿਜੈਕਟ ਕਰਨਾ ਪਊਗਾ। ਸੋ ਵੇਖਦੇ ਹਾਂ ਬਣਦਾ ਕੀ ਹੈ ਜੀ। ਸੋ ਅੰਮ੍ਰਿਤਪਾਲ ਦੇ ਵੱਲੋਂ ਜਿਹੜੀ ਅਪੀਲ ਕੀਤੀ ਗਈ ਹੈ
ਅਦਾਲਤ ਦੇ ਵਿੱਚ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ, ਉਹ ਆਪਣੇ ਲੋਕਾਂ ਦੀ ਗੱਲ ਰੱਖ ਸਕਣ ਜਾ ਕੇ ਸਦਨ ਦੇ ਵਿੱਚ, ਤੇ ਉਸ ਤੇ ਸੁਣਵਾਈ ਹੈ ਜੀ ਹੁਣ, ਕੀ ਕਹੋਗੇ? ਹਾਂ, ਅੱਜ ਸੁਣਵਾਈ ਹੋਣੀ ਸੀਗੀ, ਪਰ ਉਹਨਾਂ ਦੇ ਜਿਹੜੇ ਅੰਮ੍ਰਿਤਪਾਲ ਸਿੰਘ ਹੋਣਾ ਦੇ ਜਿਹੜੇ ਵਕੀਲ ਹੈਗੇ ਆ, ਉਹ ਬਿਮਾਰ ਹੋ ਗਏ ਸੀਗੇ, ਇਸ ਕਰਕੇ ਜਿਹੜੀ ਅਗਲੀ ਜਿਹੜੀ ਸੁਣਵਾਈ ਹੈਗੀ ਉਹ 1 ਹਫ਼ਤੇ ਦੇ ਵਿੱਚ ਹੋਊਗੀ। ਮੈਨੂੰ ਲੱਗਦਾ ਕਿ 1 ਹਫ਼ਤਾ ਤਾਂ ਨਿਕਲੂਗਾ, ਉਸ ਤੋਂ ਬਾਅਦ ਸੁਣਵਾਈ ਹੋਣ ਜਾ ਰਹੀ ਹੈ। ਤੇ ਇਹ ਹੀ ਮਾਮਲਾ ਸੀਗਾ, ਤੇ ਆਪਾਂ ਨੂੰ ਪਤਾ ਕਿ ਅੰਮ੍ਰਿਤਪਾਲ ਨੇ ਆਪਣੀ ਪਟੀਸ਼ਨ ਪਾਈ ਹੋਈ ਹੈ ਕਿ ਉਹਨੂੰ ਜਿਹੜਾ ਲੋਕ ਸਭਾ ਦਾ ਜਿਹੜਾ ਸੈਸ਼ਨ ਆਊਗਾ ਅਗਲਾ, ਉਹਦੇ 'ਚ ਸ਼ਾਮਲ ਹੋਣ ਦਿੱਤਾ ਜਾਵੇ, ਤੇ ਇਹ ਚੱਲ ਰਿਹਾ ਹੈਗਾ। ਤੇ ਮੈਨੂੰ ਲੱਗਦਾ ਕਿ ਉਹ ਜ਼ਮਾਨਤ ਵੀ ਮੰਗ ਰਹੇ ਨੇ, ਪਰ ਜਿਹੜੇ ਪਟੀਸ਼ਨ ਫਾਈਲ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਹੋਣੀ ਹੈਗੇ ਆ, ਉਹਨਾਂ ਦੇ ਜਿਹੜੇ ਵਕੀਲ ਹੈਗੇ ਆ, ਉਹ ਬਿਮਾਰ ਸੀਗੇ, ਤੇ ਇਸ ਕਰਕੇ ਅਗਲੇ ਹਫ਼ਤੇ ਇਹ ਸੁਣਵਾਈ ਹੋਊਗੀ। ਜੀ, ਸੋ ਵੇਖਦੇ ਹਾਂ ਇਸ ਦੇ ਵਿੱਚ ਬਣਦਾ ਕੀ ਹੈ। ਤੇ ਜੇਕਰ ਅੱਗੇ ਚੱਲੀਏ ਤਾਂ ਪੰਜਾਬ ਵਿਧਾਨ ਸਭਾ ਦਾ ਅੱਜ ਦੂਸਰਾ ਤੇ ਆਖਰੀ ਦਿਨ ਸੀ ਸ਼ਾਇਦ, ਤੇ ਉਹਨਾਂ ਦੇ ਵੱਲੋਂ ਜਿਹੜਾ ਖੇਤੀ ਦੀ ਕਾਨੂੰਨਾਂ ਦਾ ਖਰੜਾ ਆਇਆ ਸੀ, ਖੇਤੀ ਨੂੰ ਲੈ ਕੇ ਜਿਹੜਾ ਮਾਰਕੀਟਿੰਗ ਦਾ ਖਰੜਾ ਸੀ, ਉਸ ਨੂੰ ਰੱਦ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ। ਕੀ ਕਹਿ ਕੇ ਰੱਦ ਕੀਤਾ ਜੀ? ਦੇਖੋ, ਜਿਹੜੇ ਗੁਰਮੀਤ ਸਿੰਘ ਖੁੱਡੀਆ ਸਾਹਿਬ ਹੈਗੇ ਆ, ਉਹ ਲਗਾਤਾਰ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ, ਉਹ ਲਗਾਤਾਰ ਕਿਸਾਨਾਂ ਨਾਲ ਵੀ ਸੰਪਰਕ 'ਚ ਸੀਗੇ। ਅਸੀਂ ਦੇਖ ਰਹੇ ਸੀ, ਉਹ ਵੀ ਖਾਸਾ ਇੰਟਰਸਟ ਲੈ ਕੇ ਇਹਦੇ ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਹਾਲਾਂਕਿ ਇਹਦੇ 'ਚ ਦੂਜਾ ਪੱਖ ਹੈ ਕਿ ਕਿਸਾਨ ਯੂਨੀਅਨਾਂ ਨੇ ਇਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਸੀਗਾ ਕਿ ਜਿਹੜੀ ਨਈ ਨੈਸ਼ਨਲ ਐਗਰੀ ਮਾਰਕੀਟਿੰਗ ਪਾਲਿਸੀ ਆਈ ਹੈ, ਇਹਦਾ ਵਿਰੋਧ ਕਰੋ, ਇਹਦਾ ਜਿਹੜਾ ਮਸੌਦਾ ਹੈ ਇਹਦਾ ਵਿਰੋਧ ਕਰੋ। ਤੇ ਉਸ ਦਬਾਅ ਕਰਕੇ, ਕਿਸਾਨਾਂ ਦੇ ਦਬਾਅ ਕਰਕੇ ਹੀ ਅੱਜ ਇਹ ਸਟੈਪ ਆਮ ਆਦਮੀ ਪਾਰਟੀ ਨੂੰ ਚੱਕਣਾ ਪਿਆਗਾ। ਤੇ ਗੁਰਮੀਤ ਖੁੱਡੀਆ ਹੋਰਾਂ ਨੇ ਇਹ ਕਿਹਾ ਕਿ ਇਹ ਜਿਹੜੀ ਨਇਆ ਡਰਾਫਟ ਆਇਆ, ਪਾਲਿਸੀ ਡਰਾਫਟ ਹੈ, ਇਹ ਕਿਤੇ ਨਾ ਕਿਤੇ ਰਾਜਾਂ 'ਚ ਦੁਬਾਰੇ ਤੋਂ 3 ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਨ ਦਾ ਇੱਕ ਮਸੌਦਾ ਹੈਗਾ, ਤੇ ਇਹਦੇ 'ਚ MSP ਦਾ ਜ਼ਿਕਰ ਨਹੀਂ ਹੈ, ਇਸ ਕਰਕੇ ਕਿਸਾਨ ਇਹਦਾ ਵਿਰੋਧ ਕਰ ਰਹੇ ਨੇ। ਤੇ ਇਹ ਕਹਿ ਕੇ ਉਹਨਾਂ ਨੇ ਅੱਜ ਇਹ ਕੀਤਾ ਹੈਗਾ। ਜਿਹੜੇ ਸਪੀਕਰ ਹੈਗੇ ਕੁਲਤਾਰ ਸਿੰਘ ਸੰਧਵਾ, ਉਹਨਾਂ ਨੇ ਵੀ ਇਸ ਜਿਹੜੀ ਪਾਲਿਸੀ ਡਰਾਫਟ ਸੀਗਾ, ਇਹਨੂੰ ਕਿਸਾਨਾਂ ਦੇ ਉਲਟ ਦੱਸਿਆ ਕਿ ਇਹ ਕਿਸਾਨਾਂ ਦੇ ਖਿਲਾਫ ਹੈਗੀ ਆ। ਇਸ ਕਰਕੇ ਇਸ ਪਾਲਿਸੀ ਡਰਾਫਟ ਦੇ ਕਾਰਨ ਜਿਹੜੀ MSP ਮੰਡੀਆਂ ਹੈਗੀਆਂ, ਜਿਹੜੀਆਂ ਕਿਸਾਨਾਂ ਦੀਆਂ ਮੰਡੀਆਂ ਹੈਗੀਆਂ, ਉਹ ਕਿਤੇ ਨਾ ਕਿਤੇ ਤਬਾਹ ਹੋ ਜਾਣਗੀਆਂ। ਇਹ ਗੱਲਾਂ ਕਹੀਆਂ ਗਈਆਂ। CM ਭਗਵੰਤ ਮਾਨ ਵੀ ਉਲਟ ਬੋਲੇ, ਸਾਰੇ ਹੀ ਉਲਟ ਬੋਲੇ, ਕਾਂਗਰਸ ਵੀ ਉਲਟ ਹੈਗੀ ਆ ਇਸ ਮੁੱਦੇ ਤੇ ਪੰਜਾਬ 'ਚ ਤਾਂ ਆਪਾਂ ਨੂੰ ਪਤਾ ਕਿ ਸਾਰੇ ਉਲਟ ਨੇ। ਜੇ BJP ਵਾਲਿਆਂ ਦੇ ਮੂੰਹ ਤੇ ਤੁਸੀਂ ਮਾਈਕ ਲਾ ਦੋਗੇ ਜਾ ਕੇ, ਉਹ ਵੀ ਕੁਝ ਨਹੀਂ ਬੋਲ ਪਾਣਗੇ, ਉਹ ਵੀ ਟੈਂ ਟੈਂ ਕਰਨਗੇ। ਤੇ ਇਹ ਚੀਜ਼ਾਂ ਹੈਗੀਆਂ। ਬਾਕੀ ਅੱਜ 1-2 ਚੀਜ਼ਾਂ ਹੋਰ ਵੀ ਉੱਠੀਆਂ, ਜਿਹਦੇ 'ਚ ਰੂਰਲ ਡਿਵੈਲਪਮੈਂਟ ਫੰਡ ਵੀ ਉੱਠਿਆ ਦਾ ਮੁੱਦਾ ਵੀ ਅੱਜ ਚੁੱਕਿਆ ਗਿਆ। ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜਾ CM ਭਗਵੰਤ ਮਾਨ ਸਾਹਿਬ ਹੈਗੇ ਆ, ਉਹ ਵੀ ਅੱਜ ਚਸ਼ਮੇ ਲਾ ਕੇ ਵਿਧਾਨ ਸਭਾ ਦੇ ਵਿੱਚ ਬੋਲ ਰਹੇ ਸੀਗੇ। ਉਹਨਾਂ ਨੇ ਹੋਰ ਵੀ ਕਈ ਗੱਲਾਂ ਕਹੀਆਂ, ਪਰ ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਸਾਰਾ ਕ੍ਰਿਟਿਸਿਜ਼ਮ ਹੈਗਾ, ਉਹ ਨਹੀਂ ਉਹ ਚੱਲ ਪਾ ਰਹੇ। ਤੇ ਜਿਹੜਾ ਇੱਕ ਪੂਰਾ ਗੱਲਬਾਤ ਦਾ ਉਹਨਾਂ ਦਾ ਜੇ ਮੈਂ ਇੱਕ ਸੈਂਟਰਲ ਨੁਕਤਾ ਦੱਸਾਂ ਤਾਂ ਉਹ ਉਹਨਾਂ ਨੇ ਕਿਹਾ ਕਿ ਜਿਹੜਾ BJP ਹੈ ਉਹ ਪੰਜਾਬ ਵਿਰੋਧੀ ਕੰਮ ਕਰ ਰਹੀ ਹੈ। ਪਰ ਮੈਨੂੰ ਲੱਗਦਾ ਕਿ ਪੰਜਾਬ ਤੇ ਦਾਅਵੇਦਾਰੀ ਕੀ ਉਹਨਾਂ ਦੀ ਬਣਦੀ ਹੈਗੀ ਆਮ ਆਦਮੀ ਪਾਰਟੀ ਦੀ, ਇਹ ਵੀ ਇੱਕ ਕੁਐਸਚਨ ਹੈਗਾ। ਉਹਨਾਂ ਦਾ ਜਿਹੜਾ ਕ੍ਰਿਟਿਸਿਜ਼ਮ ਹੈਗਾ, ਉਹਨਾਂ ਦੀ ਜਿਹੜੀ ਆਲੋਚਨਾ, ਉਹ ਵੀ ਮੈਨੂੰ ਲੱਗਦਾ ਕਿ ਉਹਦੇ ਤੇ ਵੀ ਗੱਲ ਹੋਣੀ ਚਾਹੀਦੀ। ਤੇ 1-2 ਚੀਜ਼ਾਂ ਹੋਰ ਹੈਗੀਆਂ, ਜਿਵੇਂ ਬਾਜਵਾ ਹੋਣੀ ਵੀ ਅੱਜ ਇਕੱਠੇ ਦਿਖੇ, ਪਰ ਬਾਜਵਾ ਨੇ ਕੱਲ ਜਿਹੜੀਆਂ ਗੱਲਾਂ ਠਾਈਆਂ ਸੀਗੀਆਂ, ਪ੍ਰਤਾਪ ਬਾਜਵਾ ਨੇ, ਜਿਹੜੇ ਕਾਂਗਰਸ ਦੇ ਲੀਡਰ ਆਫ ਆਪੋਜੀਸ਼ਨ ਨੇ, ਉਹ ਵੀ ਉਹਨਾਂ ਤੇ ਵੀ ਗੱਲ ਹੋਣੀ ਚਾਹੀਦੀ। ਉਹਦੇ 'ਚ ਗੈਂਗਸਟਰਾਂ ਵਾਲਾ ਇਸ਼ੂ ਹੋ ਗਿਆ, ਪੰਜਾਬ ਦੇ ਵਿੱਚ ਲੋਕ ਸੇਫ ਨਹੀਂ, ਉਹ ਵਾਲਾ ਇਸ਼ੂ ਹੋ ਗਿਆ। 1-2 ਹੋਰ ਚੀਜ਼ਾਂ ਸੀਗੀਆਂ ਜਿਹੜੀਆਂ ਇਹਨਾਂ ਨੇ ਚੱਕੀਆਂ ਸੀਗੀਆਂ। ਤੇ ਉਹ ਨਿਊ ਐਜੂਕੇਸ਼ਨ ਪਾਲਿਸੀ ਵਾਲਾ ਹੋ ਗਿਆ। ਮੈਨੂੰ ਲੱਗਦਾ ਕਿ ਨਿਊ ਐਜੂਕੇਸ਼ਨ ਪਾਲਿਸੀ ਤੇ ਵੀ ਆਮ ਆਦਮੀ ਪਾਰਟੀ ਨੂੰ ਸਟੈਂਡ ਲੈਣਾ ਚਾਹੀਦਾ, ਉਹਦੇ ਤੇ ਉਹ ਬਚ ਰਹੇ ਨੇ। ਜੀ, ਕਈ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਬਚ ਕੇ ਲੰਘ ਰਹੇ ਹੁੰਦੇ ਨੇ, ਜਾਂ ਫਿਰ ਉਹਦੇ ਤੇ ਹਾਲੇ ਕੋਈ ਗੱਲ ਹੀ ਨਹੀਂ ਕੀਤੀ ਹੁੰਦੀ, ਕੋਈ ਪਾਲਿਸੀ ਨੂੰ ਲੈ ਕੇ ਏਜੰਡਾ ਹੀ ਨਹੀਂ ਕਲੀਅਰ ਹੁੰਦਾ ਵੀ ਅਸੀਂ ਕਿਹੜੇ ਬੰਨੇ ਖੜਨਾ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਨੇ। ਹਾਲਾਂਕਿ ਵਿਧਾਨ ਸਭਾ ਦਾ ਸੈਸ਼ਨ ਇੰਨਾ ਛੋਟਾ ਹੋਣਾ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ। ਅਗਲੇ ਸਵਾਲ ਤੇ ਜੇਕਰ ਮੈਂ ਚੱਲਾਂ ਤਾਂ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਲਗਾਤਾਰ ਮਰਨ ਵਰਤ ਤੇ ਨੇ, ਉਹਨਾਂ ਦੀ ਸਿਹਤ ਇੱਕ ਵਾਰ ਮੁੜ ਤੋਂ ਖਰਾਬ ਹੋਈ ਹੈ ਜੀ। ਹਾਂਜੀ, ਅੱਜ ਸੰਯੁਕਤ ਕਿਸਾਨ ਮੋਰਚਾ ਨੇ ਆਪਣੇ ਪ੍ਰੈਸ ਨੋਟ 'ਚ ਲਿਖਿਆ ਹੈਗਾ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਹੈਗੇ, ਉਹਨਾਂ ਦੀ ਜਿਹੜੀ ਤਬੀਅਤ ਹੈ ਉਹ ਖਰਾਬ ਹੋਈ ਹੈ। ਉਹਨਾਂ ਨੇ ਬਲੱਡ ਪ੍ਰੈਸ਼ਰ ਦਾ ਜ਼ਿਕਰ ਕੀਤਾ ਕਿ ਉਹਨਾਂ ਦਾ 176 107 ਬਲੱਡ ਪ੍ਰੈਸ਼ਰ ਹੋ ਗਿਆ ਸੀਗਾ। ਇਸ ਕਰਕੇ ਡਾਕਟਰਾਂ ਨੂੰ ਟੈਨਸ਼ਨ ਪੈ ਗਈ ਸੀਗੀ, ਤੇ ਉਹ ਲਗਾਤਾਰ ਆਬਜ਼ਰਵੇਸ਼ਨ 'ਚ ਹੈਗੇ ਆ। ਇਹ ਗੱਲ ਪ੍ਰੈਸ ਨੋਟ 'ਚ ਕਹੀ ਗਈ ਹੈਗੀ ਆ। ਤੇ
ਬਾਕੀ ਤਾਂ 19 ਮਾਰਚ ਨੂੰ ਅਗਲੀ ਮੀਟਿੰਗ ਹੋਣੀ ਹੈ। ਉਸ ਤੋਂ ਪਹਿਲਾਂ ਤਾਂ ਚੀਜ਼ਾਂ ਆਪਾਂ ਨੂੰ ਪਤਾ ਹੀ ਹੈ। ਮਾਰਚ ਜਿਹੜਾ ਕਿਸਾਨਾਂ ਨੇ ਅੱਜ ਦੇ ਦਿਨ 25 ਫਰਵਰੀ ਨੂੰ ਕੂਚ ਕਰਨਾ ਸੀਗਾ ਦਿੱਲੀ ਵੱਲ, ਉਹ ਵੀ ਟਾਲਿਆ ਜਾ ਚੁੱਕਿਆ ਗਾ। ਇੱਕ ਹੋਰ ਵਿਵਾਦ ਜਿਹੜਾ ਛਿੜਿਆ ਉਹ ਇਹ ਛਿੜਿਆ ਸੀਗਾ ਕਿ ਇੱਕ ਅਭਿਮਨਿਊ ਘਾੜ ਦੀ ਜਿਹੜੇ ਜਗਜੀਤ ਸਿੰਘ ਡੱਲੇਵਾਲ ਤੋਂ ਜੂਨੀਅਰ ਕਿਸਾਨ ਆਗੂ ਹੈਗੇ ਆ ਉਹਨਾਂ ਦੀ ਯੂਨੀਅਨ ਦੇ ਹਰਿਆਣੇ ਤੋਂ, ਉਹਨਾਂ ਦੀ ਇੱਕ ਆਡੀਓ ਲੀਕ ਹੋਈ ਸੀਗੀ। ਹਾਲਾਂਕਿ ਉਹ ਆਡੀਓ 'ਚ ਖਾਸੀ ਜਿਹੜੇ ਕੱਟ ਲਾਏ ਗਏ ਸੀਗੇ ਤੇ ਉਹ ਇੱਕ ਹਿਸਾਬ ਨਾਲ ਗਲਤ ਤਰੀਕੇ ਨਾਲ ਉਹਨੂੰ ਐਡਿਟ ਕੀਤਾ ਗਿਆ ਸੀਗਾ ਤੇ ਜੀ ਝਢੂਨੀ ਦੀ ਯੂਨੀਅਨ ਵੱਲੋਂ ਉਹ ਵਾਇਰਲ ਹੋਈ ਸੀ। ਉਹਦੇ ਤੇ ਰਾਜੇਵਾਲ ਨੇ ਵੀ ਸਟੇਟਮੈਂਟ ਦਿੱਤੀ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਇਹ ਤਾਂ ਸਰਕਾਰ ਨਾਲ ਗੱਲਬਾਤ ਕਰਦੇ ਆ, ਸਿਰਫ 25% ਫਸਲਾਂ ਤੇ MSP ਮੰਗੀ ਜਾਂਦੇ ਨੇ। ਹਾਲਾਂਕਿ ਉਹਦੇ 'ਚ ਉਹ ਤੱਥ ਨਹੀਂ ਸੀਗੇ, ਉਹ ਇਸ਼ੂ ਵੀ ਬਣਿਆ। ਤੱਥ ਇਹ ਸੀਗੇ ਕਿ ਜਿਹੜੇ ਇਹਨਾਂ ਨੇ ਇਹ ਗੱਲ ਰੱਖੀ ਸੀਗੀ ਕਿ ਇੱਕ ਇਕਨੋਮਿਕਸ ਦੇ ਵਿੱਚ ਥਿਊਰੀ ਹੈਗੀ ਆ, ਜਿਹਦੇ 'ਚ ਇਹ ਕਿਹਾ ਜਾਂਦਾ ਕਿ ਜੇ ਕਿਸੇ ਚੀਜ਼ ਨੂੰ ਮਤਲਬ ਕੋਈ ਕਿਸੇ ਚੀਜ਼ ਦਾ ਰੇਟ ਡਿਸਾਈਡ ਹੋ ਜਾਂਦਾ 3000 ਰੁਪਏ, ਜੇ 3000 ਰੁਪਏ ਤੇ ਮੰਨ ਲਓ ਕਣਕ ਖਰੀਦ ਸਭ ਤੋਂ ਵੱਡਾ ਜਿਹੜਾ ਖਰੀਦਦਾਰ ਹੁੰਦਾ, ਜਿਵੇਂ ਇੰਡੀਆ ਦੇ ਮਾਮਲੇ 'ਚ ਆਪਾਂ ਮੰਨ ਲੈਂਦੇ ਆ ਕਿ ਜਿਹੜੀ ਸਰਕਾਰੀ ਖਰੀਦ ਹੈ ਉਹ ਸਭ ਤੋਂ ਵੱਡੀ ਪਲੇਅਰ ਹੈਗੀ ਆ ਪ੍ਰੋਡਕਟ ਚੱਕਣ ਵਾਲੀ। ਜੇ 25% ਕਣਕ ਕਿਸਾਨਾਂ ਤੋਂ ਸਰਕਾਰ ਖਰੀਦ ਕਰ ਲੈਂਦੀ ਹੈ MSP ਤੇ, ਤਾਂ ਫਿਰ ਉਹ ਜਿਹੜਾ 3000 ਰੁਪਏ ਦਾ ਜਿਹੜਾ MSP ਦਾ ਉਹ ਬੈਂਚਮਾਰਕ ਸੈੱਟ ਹੋ ਜਾਂਦਾ। ਇਹ ਗੱਲ ਉਹਨਾਂ ਨੇ ਕਹੀ ਸੀਗੀ। ਬਾਕੀ ਦੇ ਜਿਹੜੇ ਕਿਸਾਨ ਹੈਗੇ ਉਸ ਤੋਂ ਘੱਟ ਨਹੀਂ ਵੇਚਣਗੇ। ਤੇ ਦੂਜਾ ਕੋਈ ਵੀ ਖਰੀਦ ਕਰਨ ਵਾਲਾ ਹੋਵੇ, ਚਾਹੇ ਸਰਕਾਰੀ ਏਜੰਸੀ ਖਰੀਦ ਕਰੇ ਜਾਂ ਪ੍ਰਾਈਵੇਟ ਪਲੇਅਰ ਖਰੀਦ ਕਰੇ ਜਾਂ ਕਾਰਪੋਰੇਟ ਖਰੀਦ ਕਰੇ, ਕੋਈ ਵੀ ਖਰੀਦੇ ਕਿਸਾਨਾਂ ਤੋਂ MSP ਤੋਂ ਹੇਠਾਂ ਨਾ ਖਰੀਦੇ। ਇਹ ਦੋ ਤਿੰਨ ਗੱਲਾਂ ਸੀਗੀਆਂ, ਉਹਨਾਂ ਨੂੰ ਮਿਸ ਇੰਟਰਪ੍ਰੇਟ ਕਰਕੇ ਲਗਾਤਾਰ ਵਾਇਰਲ ਕੀਤਾ ਗਿਆ ਸੀ। ਉਹ ਇਸ਼ੂ ਬਣਿਆ ਸੀਗਾ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਅਜੋ ਸੌਰਟ ਆਊਟ ਵੀ ਹੋ ਗਿਆ ਹੈਗਾ। ਅਭਿਮਨਿਊ ਘਾੜ ਨੇ ਸਟੇਟਮੈਂਟ ਦਿੱਤੀ ਹੈਗੀ ਆ। ਸਾਰੀ ਆਡੀਓ ਜਿਹੜੀ ਜਿਹਦੇ ਵਿੱਚ ਕਾਂਟ ਛਾਂਟ ਕੀਤੀ ਗਈ ਸੀ, ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਤੇ ਵੀ ਕਿਸਾਨਾਂ ਨੇ ਚੜਾਤੀ ਹੈਗੀ ਆ। ਕਿਸਾਨਾਂ ਨੂੰ ਵੀ ਇਹਨਾਂ ਚੀਜ਼ਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਕਿ ਇਹ ਵੀ ਇੱਕ ਕਿਸਮ ਦਾ ਤੁਹਾਡੇ ਵਿਚਾਲੇ ਪਾਟਕ ਪਾਉਣ ਦਾ ਜਾਂ ਫਿਰ ਅੱਗ ਲਾਉਣ ਦੀ ਕੋਸ਼ਿਸ਼ ਹੀ ਹੁੰਦੀ ਹੈ। ਜਦੋਂ ਅਧਪਚਦੀਆਂ ਜਾਂ ਫਿਰ ਅਣਅਧਿਕਾਰਤ ਤੌਰ ਤੇ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਤੋਂ ਪਹੁੰਚਦੀਆਂ ਨੇ, ਉਹਨਾਂ ਨੂੰ ਇੱਕ ਵਾਰੀ ਛਾਨਣਾ ਜ਼ਰੂਰ ਲਾਓ ਤੇ ਆਪਸ ਚ ਪਾਟਣ ਦੀ ਜਗ੍ਹਾ ਤੇ ਸਿੱਧੇ ਤੌਰ ਤੇ ਇੱਕ ਦੂਸਰੇ ਨਾਲ ਸੰਪਰਕ ਕਰਕੇ ਇੱਕ ਵਾਰੀ ਕਲੀਅਰ ਜ਼ਰੂਰ ਚੀਜ਼ਾਂ ਕਰ ਲਿਆ ਕਰੋ। ਪਰ ਆਪਾਂ ਚੱਲੀਏ ਅੱਗੇ। ਬਜਰੰਗ ਪੂਨੀਆ ਹੁਣੀ ਕਹਿ ਰਹੇ ਨੇ ਕਿ ਰੈਸਲਿੰਗ ਨੂੰ ਦਾ ਭਵਿੱਖ ਹੁਣ ਖਤਮ ਹੁੰਦਾ ਜਾ ਰਿਹਾ ਹੈ। ਜਿਸ ਤਰੀਕੇ ਦੇ ਨਾਲ ਇਹ ਭੇਟ ਚੜਦੀ ਜਾ ਰਹੀ ਹੈ ਬਹੁਤ ਸਾਰੀਆਂ ਗਲਤ ਚੀਜ਼ਾਂ ਦੇ, ਕੀ ਕਹੋਗੇ ਇਸ ਤੇ? ਹਾਂਜੀ, ਦੇਖੋ ਦੁਨੀਆ ਭਰ ਦੇ ਵਿੱਚ ਜਿਹੜੇ ਰੈਸਲਿੰਗ ਨੂੰ ਚਲਾਉਣ ਵਾਲੀ ਜਿਹੜੀ ਬੋਡੀ ਹੈਗੀ ਆ, ਜਿਹਨੂੰ WFI ਕਿਹਾ ਜਾਂਦਾ ਹੈਗਾ, WFI ਦੀ ਰੈਂਕਿੰਗ ਸੀਰੀਜ਼ਾਂ ਹੁੰਦੀਆਂ ਨੇ ਜਿਨ੍ਹਾਂ 'ਚ ਹਰੇਕ ਮੁਲਕ ਨੂੰ ਆਪਣੇ ਪਹਿਲਵਾਨ ਭੇਜਣੇ ਪੈਂਦੇ ਨੇ ਤਾਂ ਕਿ ਉਹ ਮੁਲਕ ਰਜਿਸਟਰ ਰਵੇ WFI ਦੇ ਵਿੱਚ। ਇੰਡੀਆ ਪਿਛਲੇ ਵਾਰ ਵੀ ਨਹੀਂ ਭੇਜ ਪਾਇਆ ਸੀਗਾ ਪਿਛਲੀ ਰੈਂਕਿੰਗ ਸੀਰੀਜ਼ 'ਚ, ਤੇ ਇਸ ਵਾਰ ਵੀ ਜਿਹੜੀ ਵਰਲਡ ਰੈਂਕਿੰਗ ਸੀਰੀਜ਼ ਹੋ ਰਹੀ ਹੈ ਪਹਿਲਵਾਨਾਂ ਦੀ, ਉਹਦੇ 'ਚ ਵੀ ਇੰਡੀਆ ਆਪਣੀ ਟੀਮ ਨਹੀਂ ਭੇਜ ਪਾਇਆ। ਉਹਦਾ ਰੀਜ਼ਨ ਆਪਾਂ ਨੂੰ ਪਤਾ ਕਿ ਬ੍ਰਿਜਭੂਸ਼ਣ ਹੋਰਾਂ ਦਾ ਕਬਜ਼ਾ ਹੈਗਾ ਇੱਥੇ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਫੈਡਰੇਸ਼ਨ ਹੈਗੀ ਉਹਦੇ ਤੇ WFI ਤੇ। ਇਸ ਕਰਕੇ ਕਿਤੇ ਨਾ ਕਿਤੇ ਇਸ਼ੂ ਬਣਿਆ ਹੋਇਆ ਹੈਗਾ ਤੇ ਜਿਹੜੇ ਇੰਡੀਆ ਦੇ ਪਹਿਲਵਾਨ ਹੈਗੇ ਆ ਉਹ ਨਹੀਂ ਸ਼ਾਮਿਲ ਹੋ ਪਾ ਰਹੇ ਰੈਸਲਿੰਗ ਇੰਟਰਨੈਸ਼ਨਲ ਰੈਸਲਿੰਗ ਟੂਰਨਾਮੈਂਟਾਂ ਦੇ ਵਿੱਚ। ਇਸ ਕਰਕੇ ਇਸ਼ੂ ਬਣਿਆਗਾ ਤੇ ਇਸੇ ਕਰਕੇ ਬਜਰੰਗ ਪੂਨੀਆ ਹੋਣਾ ਨੇ ਇਹ ਇਸ਼ੂ ਚੱਕਿਆਗਾ। ਬਜਰੰਗ ਪੂਨੀਆ ਤੇ ਤਾਂ ਇਹਨਾਂ ਨੇ 4 ਸਾਲ ਦਾ ਬੈਨ ਵੀ ਲਗਾ ਰੱਖਿਆ, ਜਦ ਕਿ ਆਪਾਂ ਨੂੰ ਪਤਾ ਕਿ ਜਿਹੜਾ 2020 ਵਾਲਾ 올림픽 ਹੋਇਆ ਸੀ ਉਹਦੇ ਚ ਬਜਰੰਗ ਪੂਨੀਆ ਦਾ ਬ੍ਰੌਂਜ਼ ਮੈਡਲ ਸੀਗਾ। ਜੇ ਆਪਾਂ ਗੱਲ ਕਰੀਏ 2014 ਤੋਂ ਲੈ ਕੇ 2024 ਤੱਕ ਤਾਂ 10 ਸਾਲ ਦਾ ਜਿਹੜਾ ਕੈਰੀਅਰ ਹੈਗਾ ਬਜਰੰਗ ਪੂਨੀਆ ਦਾ, ਉਹ ਸ਼ਾਨਦਾਰ ਰਿਹਾ। ਉਹ ਹਰੇਕ ਟੂਰਨਾਮੈਂਟ ਤੋਂ ਉਹਨੇ ਮੈਡਲ ਜਿੱਤਾ। ਫਿਰ ਵੀ ਉਹਦੇ ਤੇ 4 ਸਾਲ ਦਾ ਬੈਨ ਇਹਨਾਂ ਨੇ ਲਾਇਆ ਹੋਇਆ ਕਿਉਂਕਿ ਉਹ ਉਸ ਪ੍ਰੋਟੈਸਟ ਤੇ ਸ਼ਾਮਿਲ ਸੀਗਾ ਜਿਹੜਾ ਮਹਿਲਾ ਪਹਿਲਵਾਨਾਂ ਵਾਸਤੇ ਹੋਇਆ ਸੀਗਾ। ਇਸ ਕਰਕੇ ਇਹ ਵੀ ਡਾਊਟ ਲੱਗ ਰਿਹਾ। ਮੈਨੂੰ ਲੱਗਦਾ ਕਿ ਦੇਖੋ ਜਿਹੜੀ ਰੈਸਲਿੰਗ ਹੈਗੀ ਆ ਉਹ ਕਿਹੜੇ ਇਲਾਕੇ ਨੇ ਜੀਵਿਤ ਰੱਖੀ ਹੈਗੀ ਆ, ਪੰਜਾਬ ਨੇ, ਹਰਿਆਣੇ ਨੇ, ਠੀਕ ਹੈ। ਹੋਰ ਤਾਂ ਤੁਸੀਂ ਮੁਲਕ ਦੇ ਹੋਰ ਦੂਜੇ ਹਿੱਸਿਆਂ 'ਚ ਜਾਓਗੇ, ਮਾੜੀ ਮੋਟੀ ਮਹਾਰਾਸ਼ਟਰ 'ਚ ਵੀ ਜਿੰਦਾ ਹੈਗੀ ਆ, ਬਾਕੀ ਮੁਲਕ ਦੇ ਬਾਕੀ ਹਿੱਸਿਆਂ 'ਚ ਰੈਸਲਿੰਗ ਨਹੀਂ ਹੁੰਦੀ ਹੈਗੀ ਆ। ਤੇ ਜਿਹੜਾ ਫੈਡਰੇਸ਼ਨ ਨੂੰ ਚਲਾਉਣ ਵਾਲਾ ਬੰਦਾ ਹੈਗਾ ਉਹ ਸੈਂਟਰਲ ਯੂਪੀ ਤੋਂ ਹੈਗਾ, ਉਸਦਾ ਕੋਈ ਰਿਲੇਸ਼ਨ ਹੀ ਨਹੀਂ ਕੁਸ਼ਤੀ ਨਾਲ। ਤਾਂ ਉਹ ਕਿਤੇ ਨਾ ਕਿਤੇ ਉਹ ਬਰਬਾਦ ਹੀ ਕਰਨਗੇ। ਤੇ ਇੰਨਾ ਪ੍ਰੋਟੈਸਟ ਹੋਣ ਤੋਂ ਬਾਅਦ ਵੀ ਉਹਨੂੰ ਬਣਾਇਆ ਹੋਇਆ ਤੇ ਮੈਨੂੰ ਲੱਗਦਾ ਕਿ ਇਹ ਦਿੱਕਤ ਹੀ ਆਊਗੀ। ਤੇ ਦੂਜੀ ਇੱਕ ਹੋਰ ਗੱਲ ਮੈਂ ਇਹਦੇ 'ਚ ਐਡ ਕਰ ਦਿੰਨਾ, ਪੰਜਾਬ ਹਰਿਆਣਾ ਦੇ ਜਿਹੜੇ ਕਬੱਡੀ ਦੇ ਖਿਡਾਰੀ ਹੈਗੇ, ਕੋਡੀ ਦੇ ਜਿਹੜੇ ਖਿਡਾਰੀ ਹੈਗੇ, ਉਹਨਾਂ ਦੇ ਵੀ ਕਿਤੇ ਨਾ ਕਿਤੇ ਜਿਹੜਾ ਭਵਿੱਖ ਹੈਗਾ ਉਹਦੇ 'ਚ ਵੀ ਉਹਦੇ ਨਾਲ ਵੀ ਖਿਲਵਾੜ ਹੋ ਰਹੀ ਹੈ। ਪਹਿਲਾਂ ਹਰਿਆਣੇ ਦੇ ਵਿੱਚ ਜਿਹੜੀ ਕਬੱਡੀ ਦੇ ਖਿਡਾਰੀ ਹੁੰਦੇ ਸੀਗੇ ਤੇ ਉਹਨਾਂ ਨੂੰ 3-4 ਸਾਲਾਂ ਬਾਅਦ 50-60 ਪਲੇਅਰਾਂ ਨੂੰ ਨੌਕਰੀ ਸਰਕਾਰੀ ਨੌਕਰੀ ਦਿੱਤੀ ਜਾਂਦੀ ਸੀ, ਕਿਉਂਕਿ ਆਪਾਂ ਨੂੰ ਪਤਾ ਕਿ ਇੱਕ ਪਲੇਅਰ ਦਾ ਜਿਹੜਾ ਕੈਰੀਅਰ ਹੁੰਦਾ ਉਹ 10-5 ਸਾਲ ਦਾ ਹੀ ਹੁੰਦਾ ਤੇ ਇਨਾਮ ਵੀ ਉਸੇ ਟਾਈਮ ਹੀ ਮਿਲਦੇ ਨੇ। ਉਸ ਤੋਂ ਬਾਅਦ ਤਾਂ ਫਿਰ ਉਹਨੂੰ ਉਹਦਾ ਸਰੀਰ ਕੰਡਮ ਹੋ ਜਾਂਦਾ ਤੇ ਉਹਨੂੰ ਆਪਣੇ ਗੁਜ਼ਾਰੇ ਵਾਸਤੇ ਕੁਛ ਨਾ ਕੁਛ ਕੰਮ ਕਰਨਾ ਪੈਂਦਾ। ਤੇ ਹਰਿਆਣੇ ਦੀ ਗਵਰਨਮੈਂਟ ਪਹਿਲਾਂ
ਕਬੱਡੀ ਖਿਡਾਰੀਆਂ ਨੂੰ ਨੌਕਰੀਆਂ ਦਿੰਦੀਆਂ ਹੁੰਦੀ ਸੀਗੀ। ਪਰ ਜਦੋਂ ਤੋਂ ਹੂੰ ਬੀਜੇਪੀ ਸਰਕਾਰ ਆਈ ਹੈ, ਇੱਕ ਵੀ ਕਬੱਡੀ ਖਿਡਾਰੀ ਨੂੰ ਨੌਕਰੀ ਨਹੀਂ ਦਿੱਤੀ ਗਈ ਹੈਗੀ ਆ। ਪੰਜਾਬ 'ਚ ਵੀ ਇਹ ਪਹਿਲਾਂ ਪੋਪੂਲਰ ਡਿਮਾਂਡ ਰਹੀ ਹੈ। ਅੱਜ ਕੱਲ ਪਤਾ ਨਹੀਂ ਆਮ ਆਦਮੀ ਪਾਰਟੀ ਨੇ ਕਿੰਨੇ ਕਬੱਡੀ ਖਿਡਾਰੀਆਂ ਨੂੰ ਨੌਕਰੀ ਦਿੱਤੀ ਹੈਗੀ ਆ। ਇਹ ਵੀ ਆਪਾਂ ਨੂੰ ਡਾਟਾ ਮੰਗਣਾ ਚਾਹੀਦਾ, ਤਾਂ ਕਿ ਇਹ ਕਲੀਅਰ ਹੋਵੇ ਕਿ ਪਿਛਲੇ ਕੁਝ ਸਾਲਾਂ ਤੋਂ, ਕਿਉਂਕਿ ਕੋਹਡੀ ਦਾ ਆਪਾਂ ਇੰਨਾ ਨਾ ਸੁਣਦੇ ਹੈਗਾ ਕਿ ਉਹਨਾਂ ਖਿਡਾਰੀਆਂ ਨੂੰ ਅੱਗੇ ਉਹਨਾਂ ਦੇ ਇਹ ਮੈਨੂੰ ਪਤਾ ਕਿ ਅਕਾਲੀ ਸਰਕਾਰ ਦੇ ਸਮੇਂ ਜ਼ਰੂਰ ਪਲੇਅਰਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਸੀਗੀਆਂ। ਆਪਾਂ ਨੂੰ 2017 ਤੋਂ ਚੈੱਕ ਕਰਨਾ ਪਊਗਾ, 2017 ਤੋਂ ਬਾਅਦ ਕਿੰਨੇ ਕਬੱਡੀ ਖਿਡਾਰੀਆਂ ਨੂੰ ਨੌਕਰੀਆਂ ਮਿਲੀਆਂ ਨੇ। ਤੇ ਇਹ ਕੁਝ ਚੀਜ਼ਾਂ ਨੇ, ਮੈਨੂੰ ਲੱਗਦਾ ਕਿ ਜਿਨ੍ਹਾਂ ਤੇ ਗੱਲ ਹੋਣੀ ਚਾਹੀਦੀ। ਇੱਥੋਂ ਦੇ ਆਪਾਂ ਨੂੰ ਪਤਾ ਖੇਡ ਕੁਸ਼ਤੀ ਅਤੇ ਕਬੱਡੀ ਨੇ, ਉਹਨਾਂ ਨੂੰ ਖਤਮ ਕਰਨ ਵਾਸਤੇ ਬੀਜੇਪੀ ਵਾਲੇ ਪੂਰਾ ਜ਼ੋਰ ਲਾ ਰਹੇ ਨੇ। ਜੀ, ਸੋ ਪੰਜਾਬ ਦੇ ਵਿੱਚ ਵੀ ਦੱਸ ਦਈਏ ਕਿ ਜੋ ਅਧਿਕਾਰਤ ਇਹਦੇ ਵਿੱਚ ਆਪਣੇ ਕੋਲ ਫੈਕਚੁਅਲ ਡਾਟਾ ਤਾਂ ਨਹੀਂ ਹੱਲੇ ਸਾਹਮਣੇ ਹੈਗਾ, ਪਰ ਨਜ਼ਰ ਨਹੀਂ ਆਉਂਦਾ, ਨਾ ਹੀ ਕਦੀ ਸੁਣਿਆ ਕਿ ਕਿਸੇ ਕਬੱਡੀ ਖਿਡਾਰੀ ਨੂੰ ਹੁਣ ਨੌਕਰੀ ਮਿਲ ਰਹੀ ਹੈ। ਪਰ ਬੇਸ਼ੱਕ ਧਰਮ ਹੋਵੇ, ਬੇਸ਼ੱਕ ਖੇਡ, ਜਦੋਂ ਸਿਆਸਤ ਦੀ ਭੇਟ ਚੜ ਜਾਂਦੀ ਹੈ ਤਾਂ ਉਸ ਦੇ ਵਿੱਚ ਫਿਰ ਖੇਰੂ ਕੰਮ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਪੁਨੀਆ ਜੀ, ਸਾਡੇ ਪ੍ਰੋਗਰਾਮ ਦਾ ਸਮਾਂ ਹੁੰਦਾ ਇੱਥੇ ਸਮਾਪਤ। ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਸੋ ਇਸ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।